जी जी डॉक्टर साहब 1 नंबर 377 377 हाँ जी नब्ज वेख के नब्ज वेख के इस दी कराकारी दे वेदना सब बता मैनू। नब्ज तो तुहानू पता ही है की हुंदी है। इस दी कराकारी, कारी का मतलब इलाज करा। कारी जिहड़ा है ये फारसी तो आया लफ्ज करदन मस्दर तो। कारी दे वेदना सब बता मैनू। इत्थे वेदना का मतलब है रोग, बीमारी। नाड़ वेख के करा इलाज इसदा, जे ए उठ के सत विखाए मैनू। तुहाडे कोले सत है कि की लिखिया है? डॉक्टर साहब 7 लिखिया है, लेकिन मैंने याद है तुसी लास्ट ईयर ਜਦੋਂ ਮੈਂ ਕੀਤੀ ਸੀ ਨਾ क्लास 2 साल पहले ਤੁਸੀਂ ਨੂੰ ਹੱਥ ਵਿਖਾਇਆ ਸੀ ਕਿ ਹੱਥ ਕਰ ਲਓ, ਹੱਥ ਵਿਖਾਏ मैंने। हाँ मेरा तो ख्याल है कि हाथ है, लेकिन सत का मतलब ताकत, लेकिन मेरा ख्याल है हाथ है। नाड़ वेख के करा इलाज इसदा, इस दियां नाड़ा वेख के मैं इसदा इलाज करा। नाड़ का मतलब वेन्स नब्ज नहीं ਹੁੰਦਾ ਨਾੜ जी। ਇੱਥੇ ਨਾੜ ਦਾ ਮਤਲਬ ਨਬਜ਼ ਨਹੀਂ ਹੋਏਗਾ? नहीं नाड़ का मतलब नब्ज ਜਿਹੜੀ नब्ज ਹੁੰਦੀ ਹੈ ਉਹ ਨਾੜ ਹੀ ਹੁੰਦੀ ਹੈ ਨਾ। ਹਾਂਜੀ ਮਤਲਬ ਇੱਥੇ ਉਹਨੂੰ ਹੀ ਉਹੀ ਕਹਿ ਰਿਹਾ ਨਾ, ਇੱਥੇ ਤਾਂ ਨਬਜ਼ ਹੀ ਕਹੇਗਾ ਨਾ। ਆਹੋ ਲੇਕਿਨ ਕਿਉਂਕਿ ਉਹ ਪਹਿਲੇ ਚ ਨਬਜ਼ ਕਹਿ ਚੁੱਕਿਆ ਸੀ ਨਾ, ਨਬਜ਼ ਵੇਖ ਕੇ ਇਸ ਦੀ ਕਰਾਂਕਾਰੀ, ਤੇ ਇੱਥੇ ਉਹਨੇ ਉਹਨੂੰ ਗੱਲ ਕੱਲ ਤੇ ਉਹੀ ਕਰ ਰਿਹਾ, ਲੇਕਿਨ ਲਫ਼ਜ਼ ਬਦਲ ਦਿੱਤਾ ਹੈ, ਨਾੜ ਕਹਿ ਦਿੱਤਾ ਹੈ। ਨਾੜ ਵੇਖ ਕੇ ਕਰਾਂ ਇਲਾਜ ਇਸ ਦਾ, ਇਹ ਉੱਠ ਕੇ ਹੱਥ ਵਿਖਾਏ ਮੈਨੂੰ। ਰੋਗ ਕਾਸਥੋਂ ਚੱਲਿਆ ਕਰੇ ਜ਼ਾਹਰ, ਮਜ਼ਾ ਮੂੰਹ ਦਾ ਦੇ ਬਤਾਏ ਮੈਨੂੰ। ਇਹ ਬਿਮਾਰੀ ਕਿੱਥੋਂ ਚੱਲੀ ਸੀਗੀ ਤੇ ਕਿਵੇਂ ਜ਼ਾਹਰ ਹੋਈ, ਇਹ ਆਪਣੇ ਮੈਨੂੰ ਮੂੰਹ ਦਾ, ਇਹ ਜਿਹੜੇ ਹਕੀਮ ਪੁੱਛਦੇ ਨੇ ਮੂੰਹ ਦਾ ਮਜ਼ਾ ਦੱਸੇ ਕਿ ਕੀ ਹੈ। ਵਾਰਿਸ਼ਾਹ ਮੀਆਂ 36 ਰੋਗ ਕੱਟਾਂ, ਬਿਲਕ ਮੌਤ ਥੀ ਲਵਾਂ ਬਚਾ ਇਹਨੂੰ। ਵਾਰਿਸ਼ਾਹ ਮੈਂ 36 ਰੋਗ ਮੁਕਾ ਸਕਣਾ, ਯਾਨੀ 3 ਡਜ਼ਨਸ, ਤੇ ਬਿਲਕ ਦਾ ਮਤਲਬ ਹੈ ਪੰਜਾ, ਪਰ ਮੌਤ ਦੇ ਪੰਜੇ ਤੋਂ ਇਹਨੂੰ ਮੈਂ ਬਚਾ ਸਕਦਾ। ਇਹ ਡਾਕਟਰ ਸਾਹਿਬ ਮੂੰਹ ਦੇ ਮਜ਼ੇ ਦੀ ਗੱਲ ਜਿਹੜੀ ਹੁਣ ਇੱਥੇ ਕਰੋਨਾ ਦੇ ਵਿੱਚ ਤੁਸੀਂ ਯਾਦ ਕਰੋ ਕਿ ਟੇਸਟ ਤੁਹਾਡਾ ਖਰਾਬ ਹੋ ਜਾਂਦਾ। ਹਾਂਜੀ ਕਰੋਨਾ ਦੀ ਬਿਮਾਰੀ ਜਿਹੜੀ ਆ ਉਹਦੇ ਵਿੱਚ ਤੁਹਾਡੇ ਮੂੰਹ ਦਾ ਟੇਸਟ, ਜਿਹੜਾ ਮੂੰਹ ਦਾ ਮਜ਼ਾ ਉਹ ਖਰਾਬ ਹੋ ਜਾਂਦਾ। ਇਹ ਇੱਕ ਐਗਜ਼ਾਮਪਲ ਲਾਓ ਤੁਸੀਂ ਮੂੰਹ ਦਾ ਮਜ਼ਾ ਖਰਾਬ ਹੋਣ ਦੀ। ਆਹੋ ਉਹ ਤੇ ਖੈਰ ਹਰ ਵੀ ਮਤਲਬ ਬੁਖਾਰ ਚ ਵੀ ਜਿਹੜਾ ਮੂੰਹ ਦਾ ਮਜ਼ਾ ਹੈ ਉਹ ਖਰਾਬ ਹੋ ਜਾਂਦਾ। ਠੀਕ ਹਾਂਜੀ ਅਗਲਾ ਬੰਦ ਜੀ। ਖੰਘ ਖੁਰਕ ਤੇ ਸਾਹ ਤੇ ਅੱਖ ਆਈ, ਸੂਲ ਦੰਦ ਦੀ ਪੀੜ ਗਵਾਵਨੇ ਆ। ਖੰਘ ਤੇ ਤੁਹਾਨੂੰ ਪਤਾ ਕਫਿੰਗ, ਖੁਰਕ ਵੀ ਤੁਹਾਨੂੰ ਪਤਾ ਕੀ ਹੁੰਦਾ ਹੈ, ਤੇ ਸਾਹ ਤੇ ਮਤਲਬ ਐਸਥਮਾ। ਅੱਖ ਆਈ, ਅੱਖਾਂ ਜਿਹੜੀਆਂ ਨੇ ਉਹ ਕੀ ਕਹਿੰਦੇ ਨੇ ਇਨਫੈਕਸ਼ਨ ਹੋ ਜਾਂਦੀ ਹੈ ਅੱਖਾਂ 'ਚ। ਤੇ ਸੂਲ ਦੰਦ ਦੀ ਯਾਨੀ ਟੀਥ ਦੇ ਵਿੱਚ ਜਿਹੜੀ ਪੀੜ ਪੈਂਦੀ ਹੈ ਉਹਨਾਂ ਨੂੰ ਮੈਂ ਮੁਕਾ ਦਿੰਦਾ। ਕੋ ਲੰਜ ਤਪ ਦਿੱਕ ਤੇ ਮੋਰ ਕਾ ਤਪ। ਉਹ ਲੰਜ ਜਿਹੜਾ ਢਿੱਡ ਦੀ ਵੱਡੀ ਪੀੜ, ਤਪ ਦਿੱਕ ਤੇ ਮੋਰ ਕਾ ਤਾਪ ਦੀਆਂ 2 ਕਿਸਮਾਂ ਨੇ, ਉਹਨੂੰ ਕਾੜਿਆਂ ਨਾਲ ਗਵਾਉਂਦੇ ਹਾਂ। ਉਹਨੂੰ ਅਸੀਂ ਕਾੜੇ ਪਿਆ ਕੇ ਮੁਕਾਉਂਦੇ ਹਾਂ। ਕਾੜਾ ਹੁੰਦਾ ਹੈ ਆਮ ਤੌਰ ਦੇ ਉੱਤੇ ਜੁਸ਼ਾਂਦਾ ਟਾਈਪ, ਲੇਕਿਨ ਇਹ ਥੋੜਾ ਜਿਹਾ ਥਿਕ ਹੁੰਦਾ ਹੈ। ਮਿਸਾਲ ਦੇ ਤੌਰ ਦੇ ਉੱਤੇ ਘਿਓ ਦੇ ਵਿੱਚ ਪਾ ਕੇ ਕੋਈ ਚੀਜ਼ ਕਾੜੀ ਜਾਵੇ। ਮੁੜਕਾ ਸਵੈਟਿੰਗ ਨਹੀਂ ਹੁੰਦੀ ਡਾਕਟਰ ਸਾਹਿਬ ਜੀ? ਮੁੜਕਾ ਆਉਣਾ ਸਵੈਟਿੰਗ ਨਹੀਂ ਹੁੰਦੀ? ਕਿੱਥੇ ਮੁੜਕਾ ਲਿਖਿਆ ਹੈ? ਆ ਕੁਲੰਜ ਤਪਦੇ ਤੇ ਮੁੜਕਾ ਤਪ ਹੋਵੇ। ਮੋਰਕਾ ਤਾਪ ਹੁੰਦਾ ਹੈ ਨਾ। ਹਾਂ ਅੱਛਾ ਜੀ। ਹਾਂਜੀ ਮੋਰਕਾ ਤਾਪ ਮਤਲਬ ਆਮ ਸਾਡੇ ਘਰਾਂ 'ਚ ਲਫ਼ਜ਼ ਵਰਤਿਆ ਜਾਂਦਾ ਹੈ। ਸਰਸਾਮ ਸੁਦਾ ਜ਼ੁਕਾਮ ਨਜ਼ਲਾ। ਸਰਸਾਮ ਸੁਦਾ
ਇੰਨੀ ਜਿਹੜਾ ਸਿਰ ਨੂੰ ਚੜ ਜਾਂਦਾ ਤੇ ਬੰਦਾ ਪਾਗਲ ਹੋ ਜਾਂਦਾ ਹੈ। ਜ਼ੁਕਾਮ ਨਜ਼ਲਾ ਇਹ ਸ਼ਰਬਤਾਂ ਨਾਲ ਪਟਾਵਨੇ ਹਾਂ। ਇਹ ਅਸੀਂ ਖਾਸ ਤਰ੍ਹਾਂ ਦੇ ਸ਼ਰਬਤ ਪਿਆਉਂਦੇ ਹਾਂ ਤੇ ਉਹਨਾਂ ਦੇ ਨਾਲ ਇਹ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ। ਸਿਲ ਨਫਖ ਤੇ ਇਸਤਸਕਾ ਹੋਵੇ। ਸਿਲ ਦਾ ਮਤਲਬ ਹੈ ਢਿੱਡ, ਸੌਰੀ ਜਿਹੜਾ ਅੰਦਰ ਸੜਦਾ ਹੈ, ਸਾੜ ਪੈਂਦਾ ਹੈ, ਉਹ ਸਿਲ ਹੈ। ਨਫਖ ਤੇ ਇਸਤਸਕਾ ਹੋਵੇ। ਨਫਖ ਜਿਹੜਾ ਹੈ ਉਹ ਨਫਕ ਦਾ ਮਤਲਬ ਹੈ ਢਿੱਡ ਵੱਡਾ ਹੋ ਜਾਣਾ। ਕੀ ਹੋਇਆ? ਨਫਕ 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 ਹਾਂਜੀ, ਉਫਾਰਾ, ਉਹ ਢਿੱਡ ਫੁੱਲ ਜਾਣਾ। ਤੇ ਇਸਤਸਕਾ ਜਿਹੜਾ ਹੈ ਉਹ ਵੀ ਢਿੱਡ ਦਾ ਫੁੱਲਣਾ ਹੈ। ਲਹਿਮ ਤਬਲ ਤੇ ਉਬਾਓ ਬੰਜਾਵਨੇ ਆ। ਜਿਹੜਾ ਢਿੱਡ ਫੁੱਲ ਕੇ ਤੇ ਤਬਲੇ ਵਾਂਗੂ ਹੋ ਜਾਵੇ ਨਾ, ਲਹਿਮ ਦਾ ਮਤਲਬ ਹੁੰਦਾ ਗੋਸ਼ਤ ਤੇ ਤਬਲ ਮਤ ਤਬਲਾ। ਜੇ ਉਹ ਢਿੱਡ ਫੁੱਲ ਕੇ ਤਬਲੇ ਵਾਂਗ ਹੋ ਜਾਏ ਤੇ ਅਸੀਂ ਉਹਦੀ ਹਵਾ ਕਢਾ ਦਿੰਨੇ ਆ। ਲੂਤ ਫੋੜਿਆਂ ਅਤੇ ਗੰਭੀਰ ਚੰਬਲ। ਲੂਤ ਫੋੜਿਆਂ ਅਤੇ ਗੰਭੀਰ ਚੰਬਲ। ਜਿਹੜੇ ਲੂਤ ਹੈਗੀ ਆ ਉਹ ਆਪਣਾ ਬੇਸਿਕਲੀ ਚੰਬਲ ਜਿਹੜੀ ਹੈ ਉਹ ਲੂਤ ਆਕਾਸ਼ ਬੇਲ ਨੂੰ ਕਹਿੰਦੇ ਨੇ। ਲੂਤ ਜਿਹੜੀ ਹੈ ਨਾ ਉਹ ਆਕਾਸ਼ ਬੇਲ ਨੂੰ, ਆਕਾਸ਼ ਬੇਲ ਤੁਸੀਂ ਸੁਣਿਆ? ਨਹੀਂ ਸਰ। ਆਕਾਸ਼ ਬੇਲ ਇੱਕ ਖੱਟੇ ਰੰਗ ਦੀ ਬਗੈਰ ਪੱਤਿਆਂ ਦੀ ਬੇਲ ਹੁੰਦੀ ਹੈ ਤੇ ਉਹ ਅਗਰ ਇੱਕ ਛੋਟਾ ਜਿਹਾ ਤਿਨਕਾ ਵੀ ਉਹਦਾ ਜਿਹੜਾ ਨਾ ਕਿਸੇ ਦਰਖਤ ਦੇ ਉੱਤੇ ਸੁੱਟ ਦੋ ਨਾ ਤੇ ਉਹ ਪੂਰੇ ਦਰਖਤ ਦੇ ਉੱਤੇ ਫੈਲ ਜਾਂਦੀ ਹੈ ਆਪੇ ਹੀ। ਡਾਕਟਰ ਪੋਇਜ਼ਨ ਆਈਵੀ ਨਹੀਂ ਗਿਆ ਹੈ? ਪੋਇਜ਼ਨ ਆਈਵੀ ਨਹੀਂ ਗਿਆ। ਪੋਇਜ਼ਨ ਆਈਵੀ ਇਹ ਨਹੀਂ, ਇਹ ਪੋਇਜ਼ਨ ਆਈਵੀ ਨਹੀਂ ਹੁੰਦੀ। ਇਹ ਠੀਕ ਹੈ, ਪੋਇਜ਼ਨ ਠੀਕ ਹੈ। दरख्त ਨੂੰ खोखला करी छोड़नी आकाश बेल, उसकी बिल्कुल खोखला करी छोड़नी। ਆਓ ਇਹ ਸਾਡੇ ਖੇਤਾਂ 'ਚ ਆਮ ਹੋ ਜਾਂਦੀ ਸੀਗੀ। ਲੂਤ ਫੋੜਿਆਂ ਯਾਨੀ ਫੋੜੇ ਜਿਹੜੇ ਕਿ ਆਕਾਸ਼ ਬੇਲ ਵਾਂਗੂ ਅੰਦਰ ਫੈਲ ਜਾਂਦੇ ਨੇ। ਤੇ ਗੰਭੀਰ ਚੰਬਲ, ਚੰਬਲ ਵੀ ਜਿਹੜੀ ਹੈ ਉਹ ਵੀ ਫੋੜਾ ਹੀ ਹੈ ਇੱਕ ਤਰ੍ਹਾਂ ਦਾ। ਉਹ ਵੀ ਜਿਹੜਾ ਬਹੁਤ ਸਖਤ ਕਿਸਮ ਦਾ ਹੋਏ। ਲਾਈ ਕੇ ਜੜ੍ਹਾਂ ਪਟਾਵਨੇ ਆ। ਤੇਲ ਲਾਈ ਕੇ ਜੜ੍ਹਾਂ ਪਟਾਵਨੇ ਆ। ਉਹਨਾਂ ਦੇ ਉੱਤੇ ਅਸੀਂ ਤੇਲ ਐਸਾ ਲਾਉਂਦੇ ਆ ਕਿ ਉਹ ਜੜ੍ਹਾਂ ਤੋਂ ਪੁੱਟੀ ਜਾਂਦੇ ਨੇ। ਹੋਵੇ ਪਟਪਟੀ ਪੀੜ ਕੇ ਅੱਧ ਸੀਸੀ। ਪਟਪਟੀ ਮਤਲਬ ਹੈ ਇਹ ਜਿਹੜੀ ਮੱਥੇ ਦੇ ਪੁਟਪੁਟੀ ਜਿਹੜੀ ਹੈ ਇੱਥੇ ਪੀੜ ਹੋਵੇ ਤੇ ਅੱਧ ਸੀਸੀ ਜਿਹੜੀ ਅੱਧੇ ਸਿਰ ਦੀ ਪੀੜ ਹੈ ਉਹਦਾ ਗੁਣਾ ਦੇ 8ਵੇਂ ਪਾਵਨੇ ਆ। ਉਹ 8ਵੇਂ ਦਿਨ ਉਹਦਾ ਇਲਾਜ ਅਸੀਂ ਕਰਨੇ ਆ। ਯਾਨੀ ਮਤਲਬ ਇਤਵਾਰ ਨੂੰ ਆਮ ਤੌਰ ਤੇ ਕਹਿੰਦੇ ਨੇ ਜੀ ਉਹ ਕੀਤਾ ਜਾਂਦਾ ਹੈ। ਅਧਰੰਗ ਮੁਖ ਭਿੰਗਿਆ ਹੋਵੇ ਜਿਸਦਾ। ਅੱਛਾ ਜੀ, ਅਧਰੰਗ ਦਾ ਮਤਲਬ ਹੈਗਾ ਕੀ ਕਹਿੰਦੇ ਨੇ ਸਰ? ਲਕਵਾ ਨਹੀਂ, ਪੈਰਾਲਿਸਿਸ। ਪੈਰਾਲਿਸਿਸ ਤੇ ਲਕਵਾ ਨਹੀਂ ਕਹਿ ਸਕਦੇ ਡਾਕਟਰ ਸਾਹਿਬ। ਮੁੱਖ ਭਿੰਗਿਆ ਹੈਗਾ ਲਕਵਾ। ਮੁੱਖ ਭਿੰਗਾ ਹੋ ਜਾਂਦਾ ਹੈ ਜਿਸਦਾ ਸ਼ੀਸ਼ਾ ਹਲਬ ਦਾ ਕੱਢ ਵਿਖਾਵਨੇ ਆ। ਹਲਬ ਦਾ ਸ਼ੀਸ਼ਾ ਵਿਖਾ ਕੇ ਤੇ ਉਹਦਾ ਲਕਵਾ ਠੀਕ ਕਰਨੇ ਆ। ਇਹ ਹਲਬ ਇੱਕ ਸ਼ਾਮ ਦੇ ਵਿੱਚ ਸ਼ਹਿਰ ਹੈ ਤੇ ਕਹਿੰਦੇ ਨੇ ਜੀ ਉੱਥੇ ਇੱਕ ਸ਼ੀਸ਼ਾ ਪਾਇਆ ਜਾਂਦਾ ਹੈ ਜਿਹਨੂੰ ਵੇਖ ਕੇ ਤੇ ਲਕਵਾ ਜਿਹੜਾ ਉਹ ਮੁੱਕ ਜਾਂਦਾ ਹੈ। ਮਿਰਗੀ ਹੋਸ਼ ਤਾਂ ਲਾ ਕੇ ਪੈਰ ਛਿੱਤਰ ਰੱਖ ਨੱਕ ਤੇ ਚਾ ਸੰਘਾਵਨੇ ਆ। ਜੇ ਮਿਰਗੀ ਹੋਵੇ ਨਾ ਤੇ ਅਸੀਂ ਜੁੱਤੀ ਨੂੰ ਪੈਰ ਦੀ ਜੁੱਤੀ ਨੂੰ ਉਹਦੇ ਨੱਕ ਨੂੰ ਸੁੰਘਾ ਕੇ ਤੇ ਉਹਨੂੰ ਜਵਾਉਨੇ ਆ।
ਝੋਲਾ ਮਾਰ ਜਾਏ ਜਿਨ੍ਹਾਂ ਰੋਗੀਆਂ ਨੂੰ। ਝੋਲਾ ਹੁੰਦਾ ਕੀ ਉਹਨੂੰ ਕਹਿੰਦੇ ਨੇ, ਜਿਹਦੀ ਕਪਕਪੀ ਜੀ ਜਿਸਮ ਹਿੱਲਣਾ ਸ਼ੁਰੂ ਹੋ ਜਾਂਦਾ, ਕੀ ਕਹਿੰਦੇ ਨੇ ਉਹਨੂੰ? ਅਲਜ਼ਾਈਮਰ, ਹੈ ਪਾਰਕਿੰਸਨ, ਅਲਜ਼ਾਈਮਰ, ਪਾਰਕਿੰਸਨ, ਰਾਸ਼ਾ ਜਿਹਨੂੰ ਅਸੀਂ ਕਹਿੰਦੇ ਆ ਉਰਦੂ ਚ, ਰਾਸ਼ਾ। ਝੋਲਾ ਮਾਰ ਜਾਏ ਜਿਨ੍ਹਾਂ ਰੋਗੀਆਂ ਨੂੰ ਸੋਏ ਤੇਲ ਸੁਹਾਂਜਣਾ ਲਾਵਨੇ ਆ। ਸਰ ਜੀ ਸਾਡੇ ਇੱਥੇ ਲਿਖਿਆ ਝੋਲਾ ਮਾਰ ਜਾਏ ਟੰਗ ਸੁੰਨ ਹੋਵੇ ਤਦੋਂ ਪੈਣ ਤਾਂ ਤੇਲ ਉਹ ਅੱਗੇ ਆ, ਉਹ ਇਸ ਮੇਰੇ ਕੋਲ ਅੱਗੇ ਆ। ਝੋਲਾ ਮਾਰ ਜਾਏ ਜਿਨ੍ਹਾਂ ਰੋਗੀਆਂ ਨੂੰ ਸੋਏ ਤੇਲ ਸੁਹਾਂਜਣਾ ਲਾਵਨੇ ਆ, ਉਹਨਾਂ ਨੂੰ ਅਸੀਂ ਸੁਹਾਂਜਣਾ ਦਾ ਤੇਲ ਲਾ ਦਿੰਦੇ ਆ ਜਿਹਨੂੰ ਰਾਸ਼ਾ ਹੋ ਜਾਵੇ। ਅਗਲਾ ਉਹ ਮਿਸਰਾ ਜਿਹੜਾ ਤੁਸੀਂ ਕਹਿ ਰਹੇ ਹੋ, ਬਾਂਹ ਸੁੱਕ ਜਾਏ ਟੰਗ ਸੁੰਨ ਹੋਵੇ ਤਦੋਂ ਪੀਣ ਦਾ ਤੇਲ ਮਿਲਾਵਨੇ ਆ। ਬਾਂਹ ਸੁੱਕ ਜਾਵੇ ਜਾਂ ਟੰਗ ਜਿਹੜੀ ਹੈ ਉਹ ਸੁੰਨ ਹੋ ਜਾਵੇ, ਨਮ ਹੋ ਜਾਵੇ, ਤੇ ਅਸੀਂ ਪੀਣ, ਇੱਕ ਪਰਿੰਦਾ ਛੋਟਾ ਜਿਹਾ ਹੈਗਾ ਉਹਦਾ ਤੇਲ ਬਣਾ ਕੇ ਲਾਉਂਦੇ ਹਾਂ। ਰਨ ਮਰਦ ਨੂੰ ਕਾਮ ਜੇ ਕਰੇ ਗਲਬਾ, ਅਗਰ ਔਰਤ ਜਾਂ ਮਰਦ ਨੂੰ ਬਹੁਤ ਸੈਕਸ ਚੜ ਜਾਵੇ ਤੇ ਧਨੀਆ ਭਿਉਂ ਕੇ ਚਾਹ ਪਿਆਉਂਦੇ ਆ, ਤੇ ਉਹਨੂੰ ਅਸੀਂ ਧਨੀਆ ਘੋਟ ਕੇ ਪਿਆਉਂਦੇ ਆ। ਇਹ ਵੈਸੇ ਧਨੀਆ ਦਾ ਜਿਹੜਾ ਮੁਹਾਵਰਾ ਨਾ, ਇਹ ਇਸ ਤਰ੍ਹਾਂ ਵੀ ਧਨੀਏ ਦਾ ਵੈਸੇ ਤੇ ਇਹੋ ਹੀ ਫੰਕਸ਼ਨ ਕਿਹਾ ਜਾਂਦਾ ਕਿ ਧਨੀਆ ਪੀ ਲਓ ਤੇ ਤੁਹਾਡੀ ਸੈਕਸ ਖਤਮ ਹੋ ਜਾਂਦੀ ਹੈ। ਤੇ ਉਹ ਜਿਹੜਾ ਬੰਦਾ ਸੁਸਤ ਹੋਵੇ ਨਾ, ਤੁਹਾਨੂੰ ਇਹ ਵੀ ਕਹਿੰਦੇ ਨੇ ਧਨੀਆ ਪੀਤਾ ਹੈ ਤੂੰ। ਨਾ ਮਰਦ ਨੂੰ ਚੀਜ਼ ਵਹੋਟੀਆਂ ਦਾ ਤੇਲ ਕੱਢ ਕੇ ਨਿਤ ਮੁਲਾਵਨੇ ਹਨ। ਜੇ ਕੋਈ ਬੰਦਾ ਇੰਪੋਰਟੈਂਟ ਹੋ ਜਾਵੇ ਤੇ ਉਹਨੂੰ ਅਸੀਂ ਚੀਜ਼ ਵਹੋਟੀਆਂ ਦਾ ਤੇਲ ਕੱਢ ਕੇ ਉਹਦੀ ਮਾਲਿਸ਼ ਕਰਵਾਉਂਦੇ ਆ। ਚੀਜ਼ ਵਹੋਟੀਆਂ ਨੇ ਜਦੋਂ ਬਾਰਿਸ਼ ਹੁੰਦੀ ਹੈ ਨਾ, ਤੇ ਉਦੋਂ ਲਾਲ ਰੰਗ ਦੇ ਛੋਟੇ ਛੋਟੇ ਕੀੜੇ ਜ਼ਮੀਨ ਚੋਂ ਨਿਕਲਦੇ ਨੇ, ਉਹ ਚੀਜ਼ ਵਹੋਟੀਆਂ ਹੁੰਦੀਆਂ ਨੇ। ਅਮਰਜੀਤ ਜੀ ਤੁਸੀਂ ਤੇ ਦੇਖੀਆਂ ਹੋਣਗੀਆਂ। ਹਾਂਜੀ ਦੇਖੀਆਂ, ਬਹੁਤ ਸੋਹਣੀਆਂ ਹੁੰਦੀਆਂ ਡਾਕਟਰ, ਰੰਗ ਬੜੇ ਵਾਈਬ੍ਰੈਂਟ ਹੁੰਦੇ, ਪਿੰਕ ਰੈੱਡ ਜਿਹੇ ਹੁੰਦੇ ਆ। ਡਾਕਟਰ ਸਾਹਿਬ ਉਹਨਾਂ ਕੀ ਗੰਡੋਏ ਨਹੀਂ ਆਖਣੇ, ਅਸਾਂ ਤੇ ਗੰਡੋਏ ਆਖਣੇ ਆ। ਨਹੀਂ ਗੰਡੋਇਆ ਹੋਰ ਚੀਜ਼ ਹੈ। ਨਾ ਇਹ ਤਾਂ ਬਹੁਤ ਹੀ ਸੋਹਣੀ ਚੀਜ਼ ਹੈ। ਇਹ ਤਾਂ ਮੈਨੂੰ ਡਾਕਟਰ ਇਹ ਲੱਗਿਆ ਗੰਡੋਇਆ ਤੇ ਅਰਥਵਰਮ ਹੋਇਆ ਨਾ। ਹਾਂਜੀ ਗੰਡੋਇਆ ਤੇ ਬਿਲਕੁਲ ਮੁਖਤਲਿਫ ਹੈ। ਇਹ ਚੀਜ਼ ਵਹੋਟੀਆਂ ਜਿਹੜੀਆਂ ਨੇ, ਇਹ ਸਿਰਫ ਮੀਂਹ ਜਦੋਂ ਮੀਂਹ ਵਰਦਾ ਹੈ ਨਾ, ਮੀਂਹ ਵਰਨ ਦੇ ਵੇਲੇ ਹੀ ਇਹ ਸਿਰਫ ਸਾਹਮਣੇ ਆਉਂਦੀਆਂ। ਇਹ ਡਾਕਟਰ ਸਾਹਿਬ ਬੜੀ ਜ਼ਾਲਿਮ ਗੱਲ ਹੈ ਕਿ ਇੰਨੀ ਸੋਹਣੀ ਚੀਜ਼ ਬੋਟੀ ਔਰ ਉਹਦਾ ਤੇਲ ਕੱਢਣਾ, ਜਿਹੜਾ ਬੜੀ ਮਤਲਬ ਕਿ ਅਨਇਮੈਜਿਨੇਬਲ ਜੀ ਗੱਲ ਹੈ। ਉਹ ਜੀ ਬੰਦਿਆਂ ਦਾ ਤੇਲ ਕੱਢ ਲੈਂਦੇ ਨੇ, ਤੁਸੀਂ ਤੇ ਚੀਜ਼ ਵਹੋਟੀਆਂ ਦੀ ਗੱਲ ਕਰ ਰਹੇ ਹੋ। ਜੇ ਕਿਸੇ ਨੂੰ ਬਾਦ ਫਰੰਗ ਹੋਵੇ, ਬਾਦ ਫਰੰਗ ਦਾ ਮਤਲਬ ਹੈ ਆਤਸ਼ਕ, ਰਸ ਕਪੂਰ ਤੇ ਲੌਂਗ ਦਵਾਵਨੇ, ਉਹਨੂੰ ਰਸ ਕਪੂਰ ਵੀ ਇੱਕ ਬੂਟੀ ਹੈ ਤੇ ਲੌਂਗ ਤੇ ਹੈ ਹੀ, ਤੁਹਾਨੂੰ ਪਤਾ ਹੈਗੀ ਹੈ। ਪਰ ਆਕਸ਼ਕ ਕੀ ਚੀਜ਼ ਹੈ? ਆਕਸ਼ਕ ਕੀ ਹੈ ਯਾਰ? ਆਤਸ਼ਕ ਨੂੰ ਕੀ ਕਹਿੰਦੇ ਨੇ? ਉਹ ਜਿਹੜਾ ਮੈਂ ਦੱਸ ਰਿਹਾ ਤੁਹਾਨੂੰ, ਜਿਹੜਾ ਸੈਕਸੁਅਲ ਜਗ੍ਹਾ ਦੇ ਉੱਤੇ ਕਿਹੜੀ ਬਿਮਾਰੀਆਂ ਹੁੰਦੀਆਂ? ਉਹ ਸਿਫਿਲਿਸ ਜਾਂ ਵਗੈਰਾ? ਸਿਫਿਲਿਸ ਹੈ। ਅੱਛਾ ਜੀ। ਪਰਮਿਓ ਸੁਜ਼ਾਕ ਤੇ ਛਾਹ ਮੋਤੀ, ਪਰਮਿਓ ਸੁਜ਼ਾਕ ਤੇ ਛਾਹ ਮੋਤੀ ਅੱਛਾ, ਇਹ ਸਪਰਮਿਓ ਜਿਹੜਾ ਹੁੰਦਾ ਹੈ, ਇਹ ਸੜ ਕੇ ਪਿਸ਼ਾਬ ਹੋਣਾ ਹੁੰਦਾ ਹੈ। ਸੁਜ਼ਾਕ ਵੀ ਜਿਹੜਾ ਹੈ ਉਹ ਵੀ ਉਹ ਉਸ ਤਰ੍ਹਾਂ ਦੀ ਬਿਮਾਰੀ ਹੈ ਜਿਵੇਂ ਆਤਸ਼ਕ ਹੈ। ਗਨੋਰੀਆ, ਠੀਕ ਹੈ। ਛਾਹ ਮੋਤੀ ਯਾਨੀ ਮਤਲਬ ਮਰਵਾ ਰੀਤ ਦਾ ਜਿਹੜਾ ਕੁਸ਼ਤਾ ਹੈ ਨਾ, ਉਹਨੂੰ ਖੋਰਨੇ ਅਸੀਂ, ਉਹਨੂੰ ਇੰਦਰੀ ਝਾੜ ਦਵਾਵਨੇ ਆ। ਮਤਲਬ ਉਹਨੂੰ ਅਸੀਂ ਤਕਰੀਬਨ ਪਾਣੀ ਪਿਆ ਕੇ ਤੇ ਉਹਨੂੰ ਕੱਢਨੇ ਆ ਜਾਂ ਜੁਲਾਬ ਦਵਾਉਨੇ ਆ। ਅਤੀ ਸਾਰ ਨਿਭਾਈਆਂ
ਸੂਲ ਜਿਹੜੇ ਅਤੀਸਾਰ ਦਾ ਮਤਲਬ ਹੈ ਪੇਸ਼ਿਸ਼ ਤੇ ਮਰੋੜਾਂ ਬਿਨਾਂ ਵੀ ਜਿਹੜਾ ਤੁਹਾਨੂੰ ਹੱਗੂ ਲੱਗਦਾ ਹੈ ਨਾ, ਉਹਨੂੰ ਅਤੀਸਾਰ ਕਹਿੰਦੇ ਨੇ। ਇਸ ਭੂਗੋਲ ਹੀ ਘੋਲ ਪਿਆਉਂਦੇ ਆ, ਉਹਨਾਂ ਨੂੰ ਅਸੀਂ ਇਸ ਭੂਗੋਲ ਪਿਆ ਦਿੰਦੇ ਆ ਤੇ ਉਹ ਬਿਮਾਰੀ ਠੀਕ ਹੋ ਜਾਂਦੀ ਹੈ। ਵਾਰਿਸ ਸ਼ਾਹ ਜਿਹੜੀ ਉੱਠ ਬਹਿ ਨਹੀਂ, ਉਹਨੂੰ ਹੱਥ ਹੀ ਮੂਲ ਨਾ ਲਾਉਂਦੇ ਆ, ਤੇ ਜਿਹੜੀ ਸਾਡੇ ਇਲਾਜ ਨਾਲ ਉੱਠ ਕੇ ਬਹਿ ਨਾ, ਉਹਨੂੰ ਹੱਥ ਹੀ ਨਹੀਂ ਲਾਉਂਦੇ। ਮਤਲਬ ਇਹ ਹੈ ਕਿ ਅਸੀਂ ਹੱਥ ਲਾ ਦਈਏ ਤੇ ਐਸਾ ਹੋ ਹੀ ਨਹੀਂ ਸਕਦਾ ਕਿ ਉਹ ਉੱਠ ਕੇ ਨਾ ਬਵੇ। 379 ਲੱਖ ਵੇਦ ਕੀ ਵੇਦ ਲਗਾ ਥੱਕੇ, ਤੁਰੋਂ ਟੁੱਟੜੀ ਕਿਸੇ ਨਾ ਜੋੜਨੀ ਵੇ। ਆਪਣਾ ਇਹ ਹੁਣ ਸਿਆਤੀ ਕਹਿ ਰਹੀ ਹੈ ਕਿ ਬੜੇ ਹੀ ਹਕੀਮ ਜਿਹੜੇ ਨੇ ਉਹ ਇਲਾਜ ਕਰ ਚੁੱਕੇ ਨੇ, ਪਰ ਇਹ ਜਿਹੜੀ ਹੈ ਇਹ ਤੇ ਸ਼ੁਰੂ ਦੀ ਟੁੱਟੀ ਹੈ ਤੇ ਇਹ ਜੁੜਨੀ ਨਹੀਂ ਹੈ। ਜਿੱਥੇ ਕਲਮ ਤਕਦੀਰ ਦੀ ਵੱਗ ਮੁੱਕੀ, ਜਿਹੜੀ ਗੱਲ ਤਕਦੀਰ ਪਾਸ ਵੱਲੋਂ ਹੋ ਜਾਵੇ, ਕਿਸ ਫੇਟ ਹੋਵੇ, ਕਿਸੇ ਵੇਦਗੀ ਨਾਲ ਨਾ ਮੋੜਨੀ ਵੇ। ਉਹਨੂੰ ਕਿਸੇ ਇਨਸਾਨ ਦੇ ਇਲਾਜ ਨਾਲ ਉਲਟਾਇਆ ਨਹੀਂ ਜਾ ਸਕਦਾ। ਜਿਸ ਕੰਮ ਵਿੱਚ ਬਹੁਤੜੀ ਹੋਵੇ ਚੰਗੀ, ਸੋਈ ਖੈਰ ਹੈ ਅਸਾਨੇ ਲੋੜ ਨਹੀਂ ਵੇ। ਸਾਡੀ ਜਿਹੜੀ ਵਹੁਟੀ ਹੈ ਇਹ ਜਿਸ ਤਰ੍ਹਾਂ ਤਰੀਕੇ ਦੇ ਨਾਲ ਵੀ ਚੰਗੀ ਹੋ ਜਾਵੇ ਤੇ ਅਸੀਂ ਉਹੀ ਖੈਰ ਮੰਗ ਰਹੇ ਹਾਂ। ਵਾਰਿਸ ਸ਼ਾਹ ਆਜ਼ਾਰ ਹੋ ਸਭ ਮੁੜਦੇ, ਇਹ ਕਤੀ ਨਾ ਕਿਸੇ ਨੇ ਮੋੜਨੀ ਵੇ। ਵਾਰਿਸ ਸ਼ਾਹ ਜਿਹੜੇ ਮੁਸੀਬਤਾਂ ਜਿਹੜੀਆਂ ਨੇ ਉਹ ਸਾਰੀਆਂ ਮੁਸੀਬਤਾਂ ਮੁੜ ਜਾਂਦੀਆਂ ਨੇ, ਪਰ ਇਸ ਦੀ ਹਾਲਤ ਨਹੀਂ ਬਦਲਦੀ। ਇਹਦੀ ਮਤਲਬ ਇਹ ਦੀ ਗੱਲ ਹੋ ਰਹੀ ਹੈ। 380 मन जोहे का हुक्म होया, गल फकत दी नू नाही हसीए नी। मन जोहे का मतलब जेड़ा दूजे ते हसदा है वो अपने आप ते हस रहा हुंदा है। ये हुक्म होया है, ये हुक्म है कि जेड़ा मतलब असूल है कि जेड़ा दूजे ते हसदा है उत्ते हस्या जांदा है। गल फकर दी साडे कोले बंद है नहीं इत्थे जी, पूरा बंद ही नहीं है। नहीं, पहली लाइन अलग हैगी, तेनू आखदा हां हौली गल करिए, गल फकर दी नू नहीं हसीए नहीं, ये इत्थे हैगा मन जोहे का हुक्म होया, गल फकर दी नू नहीं हसीए नी। जो कुछ कहन फकीर सो रब करदा, आखे फकर दे थों नहीं नसीए नी। जो फकीर कहंदे ने रब ओही काम करदा है। होवे खैर ते दही दा रोग जाए, नित पहनीए खाइए वसीए नी। होवे खैर खरीद होवे ते दही दा मतलब जिस्म है, जिस्म दा रोग चला जावे ते आराम ना पहनीए खाइए। भला बुरा जो देखिए मस्त करिए, बुरा ते भला जो भी देखिए ओदे उत्ते मस्त करिए मतलब चुप रहिए, खामोश रहिए। भेत फकर दा मूल ना दसीए नी, ते फकीर दा जेड़ा राज है वो खुलना नहीं चाहिए। हाथ बन फकीर ते सिद्ध कीजे, नहीं सेलियां टोपियां खसीए नी। हाथ बन के फकीर दे उत्ते बिलीव करना चाहिए है ते ओदियां सैलियां ते टोपियां नू नोचना नहीं चाहिए, स्नैच नहीं करना चाहिए। और जिन्हें सैती ने कीता सी ना ओदियां सैलियां नू, मुंह खोल वखा जो हुवे चंगी, नी अयाणिए भोलिए ससीए नी। मुंह खोल वखा जो हो, यानी मतलब अपना मुंह खोल के वखाल, यानी घोंड ला के वखा। नी अयाणिए, अयाणी का मतलब न्याणी, भोलिए ससीए नी। अच्छा, ससी जेड़ी है, ससी एक ते ससी है ना जेड़ी
ਸੱਸੀ ਪੁੰਨੂ ਵਾਲੀ ਹੈ। ਤੇ ਸੱਸੀ ਜਿਹੜੀ ਹੈ ਉਸ ਭੇਡ ਨੂੰ ਵੀ ਕਹਿੰਦੇ ਨੇ ਜਿਹਦੀ ਅਜੇ ਉੱਨ ਨਾ ਲਾਈ ਹੋਵੇ, ਜਿਹਦੀ ਅਜੇ ਕਦੀ ਵੀ ਪਹਿਲੀ ਵਾਰੀ ਵੀ ਉੱਨ ਨਾ ਲੱਥੀ ਹੋਵੇ, ਜੇ ਇਸ ਭੇਡ ਦੀ, ਉਹਨੂੰ ਵੀ ਸੱਸੀ ਕਹਿੰਦੇ ਨੇ। ਰੱਬ ਆਣ ਸਬੱਬ ਜਾਂ ਮੇਲਦਾ ਹੈ, ਖੈਰ ਹੋ ਜਾਂਦੀ ਨਾੜ ਦੱਸੀਏ ਨਹੀਂ। ਰੱਬ ਜਦੋਂ ਸਬੱਬ ਮੇਲ ਦਿੰਦਾ ਹੈ ਨਾ, ਮਤਲਬ ਉਹ ਐਸੀਆਂ ਹਾਲਾਤ ਪੈਦਾ ਕਰ ਦਿੰਦਾ ਹੈ ਕਿ ਉਹਦੇ ਵਿੱਚ ਲੱਸੀ ਪੀਣ ਨਾਲ ਵੀ ਬਿਮਾਰੀ ਚਲੀ ਜਾਂਦੀ ਹੈ। ਸੁਲ੍ਹਾ ਕੀਤਿਆਂ ਫਤਹ ਜੇ ਹੱਥ ਆਵੇ, ਕਮਰ ਜੰਗ ਤੇ ਮੂਲ ਨਾ ਕਸੀਏ ਨਹੀਂ। ਜੇ ਕਿਸੇ ਨਾਲ ਸੁਲ੍ਹਾ ਕਰਕੇ ਜੇ ਤੁਸੀਂ ਫਤਹ ਤੁਹਾਨੂੰ ਮਿਲ ਸਕਦੀ ਹੈ, ਕੰਕੁਐਸਟ ਹੋ ਸਕਦੀ ਹੈ, ਤੇ ਜੰਗ ਜ਼ਰੂਰ ਕਰਨੀ ਹੈ। ਇਹ ਬੜੀ ਵੱਡੀ ਗੱਲ ਕੀਤੀ ਸਰ ਜੀ, ਬੜੀ ਵਧੀਆ ਗੱਲ ਕੀਤੀ ਇੱਥੇ। ਬਿਲਕੁਲ। ਸੁਲ੍ਹਾ ਕੀਤਿਆਂ ਹੱਥ ਜੇ ਫਤਹ ਜੇ ਹੱਥ ਆਵੇ, ਕਮਰ ਜੰਗ ਤੇ ਮੂਲ ਨਾ ਕਸੀਏ ਨਹੀਂ। ਤੇਰੀ ਦਰਦ ਦਵਾ ਦਾ ਸਭ ਇਲਾਜ ਮੈਥੇ, ਵਾਰਿਸ ਸ਼ਾਹ ਨੂੰ ਵੇਦਣਾ ਦਸੀਏ ਨਹੀਂ। ਤੇਰੀ ਸਾਰੀ ਦਰਦ ਜਿਹੜੀ ਆ ਉਹਦਾ ਇਲਾਜ ਮੇਰੇ ਕੋਲ ਆ, ਤੇ ਉਹਨੂੰ ਵਾਰਿਸ ਸ਼ਾਹ ਨੂੰ ਹੀ ਦਸੀਏ ਬਿਮਾਰੀਆਂ ਕੀ ਨੇ। ਦੇਖੋ ਸਰ ਜੀ, ਇੱਥੇ ਡਿਪਲੋਮੈਸੀ ਦਾ ਇਹਨੇ ਕਿੱਡਾ, ਦੇਖੋ ਜੋ ਅੱਜ ਤੱਕ ਇਹ ਚੀਜ਼ ਕਾਇਮ ਹੈਗੀ ਹੈ, ਜਿਹੜੀ ਇਹਨੇ ਇੱਕ ਲਾਈਨ 'ਚ ਦੱਸ ਦਿੱਤੀ ਹੈ। ਬਿਲਕੁਲ। ਸਹਿਤੀ ਗੱਜ ਕੇ ਆਖਦੀ ਛੱਡ ਜੱਟਾ, ਖੋ ਸਭ ਨਵਾਲੀਆਂ ਸਟੀਆਂ ਨੇ। ਸਹਿਤੀ ਗਰਜ ਕੇ ਕਹਿੰਦੀ ਹੈ, ਛੱਡ ਜੱਟਾ, ਸਭ ਖੋ ਨਵਾਲੀਆਂ ਛੱਡੀਆਂ ਨੇ। ਨਵਾਲੀਆਂ, ਇਹ ਆਮ ਤੌਰ ਤੇ ਕਹਿੰਦਾ ਕੀ ਨਵਾਲੀਆਂ ਛੱਡੀਆਂ ਨੇ ਤੂੰ, ਮਤਲਬ ਇਹ ਹੈ ਕਿ ਕੀ ਅਕੰਪਲਿਸ਼ ਕੀਤਾ ਹੈ। ਵੈਸੇ ਜਿਹੜੀ ਇਹ ਜਿਹੜਾ ਇਹਦੀ ਓਰੀਜਨ ਹੈ ਉਹ ਹੈਗੀ ਹੈ ਜਿਹੜੀ ਅੰਡਰ ਗਰੋਥ ਹੁੰਦੀ ਹੈ ਬੰਦੇ ਦੇ ਜਿਸਮ ਤੇ। ਹੋਰ ਸਭ ਜ਼ਾਤਾਂ ਠੱਗ ਖਾਧੀਆਂ ਨਹੀਂ, ਪਰ ਇਸ ਵਿਹੜੇ ਵਿੱਚ ਜੱਟੀਆਂ ਨੇ। ਤੂੰ ਸਭ ਜ਼ਾਤਾਂ ਠੱਗ ਕੇ ਖਾ ਗਿਆ, ਪਰ ਇਹ ਜਿਹੜਾ ਵਿਹੜਾ ਨਾ, ਇਹ 'ਚ ਜੱਟੀਆਂ ਨੇ। ਅਸਾਂ ਇਤਨੀ ਗੱਲ ਮਾਲੂਮ ਕੀਤੀ, ਇਹ ਜੱਟੀਆਂ ਮੁਲਕ ਦੀਆਂ ਡੱਟੀਆਂ ਨੇ। ਸਾਨੂੰ ਇਹ ਪਤਾ ਹੈ ਕਿ ਜਿਹੜੀਆਂ ਜੱਟੀਆਂ ਨੇ ਇਹ ਮੁਲਕ ਦੀਆਂ ਬਹੁਤ ਪੱਕੀਆਂ ਜ਼ੋਰਾਵਰ ਨੇ। ਡੂਮਾਂ ਰਾਵਲਾਂ ਕੁਨੀਅਤਾਂ ਜੱਟੀਆਂ ਦੀਆਂ, ਜੀਭਾਂ ਧੁਰੋਂ ਸ਼ੈਤਾਨ ਨੇ ਚੱਟੀਆਂ। ਡੂਮਾਂ ਤੇ ਰੌਲਾਂ ਤੇ ਇਹ ਕਪੱਤੀਆਂ ਜੱਟੀਆਂ ਦੀਆਂ ਜੀਭਾਂ ਜਿਹੜੀਆਂ ਨਾ, ਉਹ ਸ਼ੈਤਾਨ ਤੋਂ ਵੱਧ ਚੱਲਦੀਆਂ ਨੇ। ਪਰ ਅਸਾਂ ਵੀ ਜਿਨ੍ਹਾਂ ਨੂੰ ਹੱਥ ਲਾਇਆ, ਉਹ ਬੂਟੀਆਂ ਜੜ੍ਹਾਂ 'ਚ ਪੱਟੀਆਂ ਨੇ। ਸਹਿਤੀ ਉਹਨੂੰ ਹੁਣ ਧਮਕੀ ਦੇ ਰਹੀ ਹੈ ਕਿ ਅਸੀਂ ਵੀ ਜਿਹਨੂੰ ਅੱਜ ਤੱਕ ਹੱਥ ਪਾਇਆ ਨਾ, ਉਹ ਬੂਟਾ ਜੜ੍ਹਾਂ ਤੋਂ ਹੀ ਪੁੱਟਿਆ ਜਾਂਦਾ ਹੈ। ਯਾਨੀ ਤੈਨੂੰ ਅਸੀਂ ਜੜ੍ਹਾਂ ਤੋਂ ਹੀ ਪੁੱਟ ਦੇਣਾ। ਪੋਲੇ ਢਿੱਡ ਤੇ ਅਕਲ ਦੀ ਮਾਰ ਵਾਰਿਸ, ਸ਼ਾਹਾਂ ਪੀਣ ਪਰ ਬਈਆਂ ਖੱਟੀਆਂ ਨਹੀਂ। ਪੋਲੇ ਢਿੱਡ ਤੇ ਅਕਲ ਦੀ ਮਾਰ ਵਾਰਿਸ, ਪੋਲੇ ਢਿੱਡ ਨੇ ਤੁਹਾਡੇ, ਅਕਲ ਵੀ ਮਾਰੀ ਗਈ ਹੈ, ਪਰ ਛਾਂ ਦਾ ਮਤਲਬ ਹੈ ਲੱਸੀ। ਸਰ ਜੀ, ਪੋਲਾ ਢਿੱਡ ਕੀ ਹੋਇਆ? ਹੈ ਪੋਲਾ ਢਿੱਡ ਕੀ ਹੋਇਆ? ਪੋਲਾ ਢਿੱਡ ਦਾ ਮਤਲਬ ਇਹ ਹੋ ਸਕਦਾ ਹੈ ਕਿ ਜਿਹਦੇ ਵਿੱਚ ਤਾਕਤ ਨਾ ਹੋਵੇ, ਵੀਕਲਿੰਗਸ। ਹਾਂ, ਇਹ ਡਾਕਟਰ ਸਾਹਿਬ ਇਹ ਵੀ ਤੇ ਹੁੰਦਾ ਨਾ ਕਿ ਜਿਵੇਂ ਅਸੀਂ ਕਹਿੰਦੇ ਆ ਕਿ ਯਾਰ ਇਹਦਾ ਢਿੱਡ ਹਲਕਾ ਰਾਜ ਨਹੀਂ ਰੱਖ ਸਕਦਾ, ਗੱਲਾਂ ਰੱਖ ਨਹੀਂ ਸਕਦੇ ਲੋਕਾਂ ਦੀਆਂ, ਉਹਨੂੰ ਪਰਦੇ ਨਹੀਂ ਰੱਖ ਸਕਦੇ। ਹਾਂ, ਉਹਨੂੰ ਵੀ ਪੋਲੇ ਢਿੱਡ ਵਾਲਾ ਕਹਿੰਦੇ ਨੇ। which one is more appropriate ਡਾਕਟਰ ਸਾਹਿਬ ਇੱਥੇ? ਮੇਰਾ ਖਿਆਲ ਹੈ ਇੱਥੇ ਪੋਲਾ ਢਿੱਡ, ਇਹ ਜਿਹੜਾ ਤੁਸੀਂ ਕਿਹਾ ਨਾ, ਉਹ ਮੈਨੂੰ ਉਹ ਜ਼ਿਆਦਾ ਲੱਗਦਾ ਹੈ ਕਿ ਜਿਹੜਾ ਰਾਜ ਨਾ ਰੱਖ ਸਕੇ। ਥੈਂਕ ਯੂ। ਚਾਹਾਂ ਪੀਣ ਪਰ ਬਈਆਂ ਖੱਟੀਆਂ ਨਹੀਂ। ਇਹ ਆਪਣਾ ਲੱਸੀਆਂ ਪੀਂਦੇ ਨੇ, ਪਰ ਇਹਨਾਂ ਦੀ ਪੀਤੀਆਂ ਲੱਸੀਆਂ ਜਿਹੜੀਆਂ ਇੱਕ ਤੇ ਬਾਸੀ ਹੁੰਦੀਆਂ ਨੇ, ਬਈਆਂ ਹੁੰਦੀਆਂ ਨੇ। ਤੇ ਜ਼ਾਹਰ ਗੱਲ ਹੈ ਜਦੋਂ ਲੱਸੀ ਬਈ ਹੋ ਜਾਂਦੀ ਹੈ ਤੇ ਉਹ ਫਿਰ ਖੱਟੀ ਵੀ ਹੋ ਜਾਂਦੀ ਹੈ। ਲਓ ਜੀ, ਇਹ ਪੜ੍ਹ ਲਓ ਹੁਣ 5। ਸ਼ੁਰੂ ਕਰੋ।
मैं कर देना डॉक्टर साहब। बन 377 नब्ज वेख के ऐस दी कराकारी, नब्ज वेख के ऐस दी कराकारी दे वैदना सब बता मैनू, ना वेख के करा इलाज इसदा, जे ए उठ के हथ वखाए मैनू, रोग कास तो चलिया करे जाहर, मजा मुंह दा दे बताए मैनू, वारिशा मियां छती रोग कटा, पलक मौत थी लवा बचा एनू। हाँ जी, अगली मैं पढ़ देना क्योंकि बड़ियां ਇਹਦੇ ਚ ਮੈਡੀਕਲ ਬਿਮਾਰੀਆਂ ਤੇ ਟ੍ਰੀਟਮੈਂਟ ਦੱਸੇ ਆ, ਸ਼ਾਇਦ ਮੈਨੂੰ ਵੀ ਕੁਝ ਪਤਾ ਲੱਗ ਜਾਏ ਇਹਦੇ ਵਿੱਚੋਂ। ਚਲੋ। ਤੇ ਖੰਗ ਖੁਰਕ ਤੇ ਸਾਹ ਤੇ ਅੱਖ ਆਈ, ਸੂਲ ਦੰਦ ਦੀ ਪੀੜ ਗਵਾਵਨੇ ਆ, ਕੁਲੰਜ ਤਪਦਿਕ ਤੇ ਮੋਰਕਾ ਤਪ ਹੋਵੇ, ਉਹਨੂੰ ਕਾੜਿਆਂ ਨਾਲ ਗਵਾਵਨੇ ਆ, ਸੰਸਾਰ ਸੌਦਾਏ ਜ਼ੁਕਾਮ ਨਜ਼ਲਾ, ਇਹ ਸ਼ਰਬਤਾਂ ਨਾਲ ਪਟਾਵਨੇ ਆ, ਸਨ ਗਲ ਨਫਸ ਇਸਤਸਕਾ ਹੋਵੇ, ਲੈਮ ਤਲਬ ਤੇ ਵਾਉ ਵੰਜਾਵਨੇ ਆ, ਲੂਤ ਫੋੜਿਆਂ ਅਤੇ ਗੰਭੀਰ ਚੰਬਲ, ਤੇਲ ਲਾਇ ਕੇ ਜੜ੍ਹਾਂ ਪਟਾਵਨੇ ਆ, ਹੋਵੇ ਪੁੜਪੁੜੀ ਪੀੜ ਕੇ ਅੱਧ ਸੀਸੀ, ਖੱਟਾ ਦਹੀਂ ਉੱਤੇ ਉਹਦੇ ਪਾਵਨੇ ਆ, ਅਧਰੰਗ ਮੁਖ ਭੈਂਗੀਆ ਹੋਵੇ ਜਿਸਨੂੰ, ਸ਼ੀਸ਼ਾ ਹਲਬ ਦਾ ਕੱਢ ਵਿਖਾਵਨੇ ਆ, ਮਿਰਗੀ ਹੋਵਸ ਤਾਂ ਲਾ ਕੇ ਪੈਰ ਛਿੱਤਰ, ਉਹ ਨੱਕ ਤੇ ਚਾਹੇ ਸੁੰਘਾਵਨੇ ਆ, ਝੋਲਾ ਮਾਰ ਜਾਏ ਟੰਗ ਸੁਨ ਹੋਵੇ ਤਦੋਂ ਪੀਣ ਦਾ ਤੇਲ ਮਲਾਵਨੇ ਆ, ਰਨ ਮਰਦ ਨੂੰ ਕਾਮ ਜੇ ਕਰੇ ਗਲਬਾ, ਧਨੀਆ ਭਿਉਂ ਕੇ ਚਾਹ ਪਿਲਾਵਨੇ ਆ, ਨਾ ਮਰਦ ਨੂੰ ਚੀਜ਼ ਵਹੁਟੀਆਂ ਦਾ ਤੇਲ ਕੱਢ ਕੇ ਨਿਤ ਮਲਾਵਨੇ ਆ, ਜੇ ਕਿਸੇ ਨੂੰ ਬਾਦ ਫਰੰਗ ਹੋਵੇ ਰਸ ਕਪੂਰ ਤੇ ਲੌਂਗ ਦੇਵਾਵਨੇ ਆ, ਪਰ ਮੇਓ ਸੁਜਾਕ ਤੇ ਸ਼ਾਹ ਮੋਤੀ, ਉਹਨੂੰ ਇੰਦਰੀ ਝਾੜ ਦਿਵਾਵਨੇ ਆ, ਅਤੀਸਾਰ ਨਿਭਾਈਆਂ ਸੂਲ ਜਿਹੜੇ, ਇਸ ਬਗੋਲ ਹੀ ਘੋਲ ਪਿਆਵਨੇ ਆ, ਵਾਰਸ ਸ਼ਾਹ ਜਿਹੜੀ ਉੱਠ ਬਹੇ ਨਹੀਂ, ਉਹਨੂੰ ਹੱਥੀ ਮੂਲ ਨਾ ਲਾਵਨੇ ਆ। ਠੀਕ। मैं पढ़ देनी है जी। चलो जी। लख वैदगी वैद लगा थके, तुरों टुटड़ी किसे ना जोड़नी वे, जिथे कलम तकदीर दी वग चुकी, किसे वैदगी नाल ना मोड़नी वे, जिस कम विच बोटड़ी होवे चंगी, सोई खैर है असा ना लोड़नी वे, वारिस शाह आजार होर सब मुर्दे, ए कतई ना किसे ने मोड़नी वे। डॉक्टर साहब ये धुरोना क्या मतलब है? सॉरी दोबारा। धुरोना मतलब शुरू तो, From the very beginning. From the very beginning. जी मैं पढ़ी छोड़निया 380 मन जोहिक जोहिक हुक्म होया, गल फकर दीनू ना ही हसीए नी, जो कुछ कैन फकीर सो रब करदा, आखे फकर दे थू ना ही नसीए नी, होवे खैर ते देही दा रोग जाए, नित पैनिए खाइए वसीए नी, भला बुरा जो वेखिए मुश्त करिए, भेद फकर दा मूल ना दसिए नी, हथ बन फकीर ते सिद्ध कीजिए, नई सैलियां टोपियां खसिए नी, मुख खोल वखा जो होवी चंगी, नी आयानिए भोलिए ससिए नी, रब आन सबब जा मेल दा है, खैर हो जांदी नाल लसिए नी, सुला कीतियां फता जे हथ आवे, कमर जंग ते मूल ना कसिए नी, तेरी दर्द दा सब इलाज में थे, वारिस शाह नू वेदा दसिए नी। वेदना दसिए नी। अच्छा जी, वेदना दसिए नी। हाँ जी। Okay, सेती गज के आख दी छड़ जट्टा, खो सब नवालियां सटिया नी, होर सब जातां ठग खादिया
ਖਾਧੀਆਂ ਨੀ ਖਾਧੀਆਂ ਨੀ ਖਾਧੀਆਂ ਨੀ ਪਰ ਇਸ ਵੇਰੇ ਵਿੱਚ ਜੱਟੀਆਂ ਨੀ ਅਸਾਂ ਅਸਾਂ ਐਤਨੀ ਇਤਨੀ ਅਸਾਂ ਇਤਨੀ ਗੱਲ ਮਾਲੂਮ ਕੀਤੀ ਇਹ ਜੱਟੀਆਂ ਮੁਲਕ ਦੀਆਂ ਡੱਠੀਆਂ ਨੀ ਜੱਟੀਆਂ ਨੀ ਦੋਵਾਂ ਰਾਵਲਾਂ ਹਾਂਜੀ ਕੁੰਤੀਆਂ ਉਨਤੀਆਂ ਜੱਟੀਆਂ ਦੀਆਂ ਜਿਆਂ ਜੀਬਾਂ ਦੂਰੋਂ ਜੀਬਾਂ sorry I've got as ਜੀਬਾਂ ਦੂਰੋਂ ਸ਼ੈਤਾਨ ਨੇ ਚੱਟੀਆਂ ਨੀ ਪਰ ਅਸਾਂ ਵੀ ਜਿਨ੍ਹਾਂ ਨੂੰ ਹੱਥ ਲਾਇਆ ਉਹ ਬੂਟੀਆਂ ਜੜੀਆਂ ਤੀ ਪੱਟੀਆਂ ਨੀ ਪੋਲੇ ਢਿੱਡ ਤੇ ਅਕਲ ਦੀ ਮਾਰ ਵਾਰਿਸ ਛਲਹਾਂ ਪੀਣ ਪਰ ਬੇਹਾਂ ਖਟੀਆਂ ਨੀ Is that right? ਛਾਹਾਂ Yeah. ਪੀਣ ਪਰ ਬਈਆਂ ਪਰ ਬਾਸੀ ਬਈਆਂ Oh, I did it together. ਖੱਟੀਆਂ ਪਰ ਬਈਆਂ ਖਟੀਆਂ ਨੀ 382 ਹੌਲੀ ਸਹਿਜ ਸੁਭਾਅ ਦੀ ਗੱਲ ਕੀਜੇ ਨਾ ਹੀ ਕੜਕੀਏ ਬੋਲੀਏ ਗੱਜੀਏ ਨੀ ਇਹ ਹੁਣ ਇਹ ਮੇਰਾ ਖਿਆਲ ਨੂੰ ਰਾਂਝਾ ਕਹਿ ਰਿਹਾ ਹਾਂ ਰਾਂਝਾ ਕਹਿ ਰਿਹਾ ਉਹ ਪਹਿਲਾਂ ਤੇ ਉਹਨੇ ਕਿਹਾ ਨਾ ਕਿ ਅਸੀਂ ਜੱਟੀਆਂ ਤੇ ਅਸੀਂ ਪਤਾ ਨਹੀਂ ਕੀ ਕਰ ਦੇਣਾ ਇਹ ਹੁਣ ਰਾਂਝਾ ਕਹਿ ਰਿਹਾ ਬੋਲ ਹੌਲੀ ਸਹਿਜ ਸੁਭਾਅ ਦੇ ਗੱਲ ਕੀਜੇ ਨਾ ਹੀ ਕੜਕੀਏ ਬੋਲੀਏ ਗੱਜੀਏ ਨਹੀਂ ਸਹਿਜ ਸੁਭਾਅ ਨਾਲ ਬਹੁਤ ਹੀ ਧੀਰੇ ਤੇ ਥਲੜੀ ਆਵਾਜ਼ ਚ ਗੱਲ ਨਹੀਂ ਕਰਨੀ ਚਾਹੀਦਾ ਤੇ ਗੱਜਣਾ ਤੇ ਕੜਕਣਾ ਨਹੀਂ ਚਾਹੀਦਾ ਲੱਖ ਝੱਟ ਤਰਲੇ ਫਿਰੇ ਕੋਈ ਕਰਦਾ ਦਿੱਤੇ ਰੱਬ ਦੇ ਬਾਅਦ ਨਾ ਰਜੀਏ ਨਹੀਂ ਭਾਵੇਂ ਕੋਈ ਜਿੰਨੇ ਮਰਜ਼ੀ ਜ਼ੋਰ ਲਾ ਰਵੇ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਵੇ ਬੈਕਿੰਗ ਕਰ ਲਵੇ ਰੱਬ ਦੇ ਦਿੱਤਿਆਂ ਬਗੈਰ ਬੰਦਾ ਰੱਜਦਾ ਨਹੀਂ ਹੈ ਧਿਆਨ ਰੱਬ ਤੇ ਰੱਖ ਨਾ ਹੋ ਤਤੀ ਰੱਬ ਵੱਲ ਅਟੈਂਸ਼ਨ ਕਰ ਤੇ ਗਰਮ ਨਾ ਹੋ ਲੱਖ ਔਗੁਣਾ ਹੋਣ ਤਾਂ ਕੱਜੀਏ ਨਹੀਂ ਕਈ ਲੱਖ ਅਗਰ ਔਗੁਣਾ ਮਤਲਬ ਐਬ ਵੀ ਹੋਣ ਤਾਂ ਵੀ ਉਹਨਾਂ ਤੇ ਪਰਦਾ ਪਾਉਣਾ ਚਾਹੀਦਾ ਠਹਿਰੋ ਜਰਾ ਬਾਹਰ ਕੋਈ ਬੰਦ ਦਰਵਾਜ਼ਾ ਬੰਦ ਕਰ ਹਾਂਜੀ ਜੀ ਅਸੀਂ ਨਜ਼ਰ ਕਰੀਏ ਤੁਰਤ ਹੋਣ ਚੰਗੇ ਜਿਨ੍ਹਾਂ ਰੋਗੀਆਂ ਤੇ ਜਾ ਵਜੀਏ ਨਹੀਂ ਅਸੀਂ ਦੇਖ ਲਈਏ ਨਾ ਤੇ ਉਹ ਤੁਰਤ ਦਾ ਮਤਲਬ ਹੈ ਫੌਰਨ ਠੀਕ ਹੋ ਜਾਂਦੇ ਨੇ ਉਹ ਰੋਗੀ ਜਿਨ੍ਹਾਂ ਦੇ ਕੋਲ ਅਸੀਂ ਪਹੁੰਚ ਜਾਂਦੇ ਹਾਂ ਜਾ ਵਜੀਏ ਨਹੀਂ ਜਿਨ੍ਹਾਂ ਦੇ ਕੋਲ ਅਸੀਂ ਪਹੁੰਚ ਜਾਂਦੇ ਹਾਂ 14 ਤਬਕ 9 ਖੰਡੀ ਦੀ ਖਬਰ ਸਾਨੂੰ ਅੱਛਾ ਮੂੰਹ ਫਕਰ ਤੋਂ ਕਾਸ ਨੂੰ ਕਜੀਏ ਨਹੀਂ 14 ਤਬਕ ਨੇ ਯਾਨੀ ਕਹਿੰਦੇ ਨੇ ਜੀ 14 ਤਬਕ ਨੇ ਇਸ ਜਹਾਨ ਦੇ ਇਸ ਯੂਨੀਵਰਸ ਦੇ 7 ਉੱਤੇ ਨੇ ਤੇ 7 ਥੱਲੇ ਨੇ ਤੇ 9 ਖੰਡ ਨੇ ਇਹ ਬਾਬਾ ਨਾਨਕ ਜੀ ਨੇ ਵੀ ਇਹ 9 ਖੰਡਾਂ ਦੀ ਗੱਲ ਕੀਤੀ ਹੈ 9 ਖੰਡ ਪ੍ਰਿਥਵੀ ਚਿਰਜੀਵੇ ਹਾਂਜੀ 9 ਖੰਡ ਮਤਲਬ ਯੂਨੀਵਰਸ ਦੇ 9 ਹਿੱਸੇ 14 ਤਬਕ 9 ਖੰਡ ਦੀ ਖਬਰ ਸਾਨੂੰ ਇਹਨਾਂ ਸਾਰੀਆਂ ਸ਼ਾਵਾਂ ਦੀ ਸਾਨੂੰ we know all of them ਮੂੰਹ ਫਕਰ ਤੋਂ ਕਾਸ ਨੂੰ ਕੱਜੀਏ ਨਹੀਂ ਤੇ ਫਿਰ ਜੇ ਫਕੀਰ ਨੂੰ ਇੰਨੀਆਂ ਸਾਰੀਆਂ ਦੁਨੀਆ ਦਾ ਪਤਾ ਤੇ ਉਹਦੇ ਕੋਲੋਂ ਮੂੰਹ ਕਿਉਂ ਛੁਪਾਈਏ ਜਿੰਦੇ ਹੁਕਮ ਵਿੱਚ ਜਾਨ ਤੇ ਮਾਲ ਆਲਮ ਉਸ ਰੱਬ ਤੋਂ ਕਾਸ ਨੂੰ ਭਜੀਏ ਨਹੀਂ ਜਿਸ ਰੱਬ ਦੇ ਹੁਕਮ ਵਿੱਚ ਜਾਨ ਤੇ ਮਾਲ ਹੋਵੇ ਉਸ ਤੋਂ ਤੁਸੀਂ ਨੱਸ ਨਹੀਂ ਸਕਦੇ ਸਾਰੀ ਉਮਰ ਹੀ ਪਲੰਗ ਤੇ ਪਈ ਰਹਿਸੇ ਇਸ ਅਕਲ ਦੇ ਨਾਲ ਕੁਚਜੀਏ ਨਹੀਂ ਜੇ ਤੂੰ ਇਸ ਤਰ੍ਹਾਂ ਦੀ ਅਕਲ ਯਾਨੀ ਬੇਅਕਲੀ ਕੀਤੀ ਤੇ ਤੂੰ ਸਾਰੀ ਉਮਰ ਪਲੰਗ ਤੇ ਹੀ ਪਈ ਰਹਿਣਾ ਹੈ
ਸ਼ਰਮ ਜੇਠ ਤੇ ਸਹੁਰਿਓਂ ਕਰਨ ਆਈ, ਮੂੰਹ ਫਕਰ ਤੋਂ ਕਾਸ ਨੂੰ ਲੱਜੀਏ ਨਹੀਂ। ਸ਼ਰਮ ਜਿਹੜੀ ਹੈ ਉਹ ਤੇ ਜੇਠ ਤੇ ਸਹੁਰੇ ਕੋਲੋਂ ਕਰਨੀ ਹੁੰਦੀ ਹੈ। ਜੇਠ ਜਿਹੜਾ ਤੁਹਾਡੇ ਖਾਵਨ ਦਾ ਵੱਡਾ ਭਰਾ ਹੈ ਤੇ ਸਹੁਰਾ ਹੈ, ਉਹਨਾਂ ਕੋਲੋਂ ਤੇ ਤੁਸੀਂ ਘੁੰਡ ਕੱਢਦੀਆਂ ਸਨ ਨਾ ਔਰਤਾਂ। ਇਹ ਮੈਨੂੰ ਸਮਝ ਨਹੀਂ ਆਈ ਕਿ ਖਾਸ ਤੌਰ ਤੇ ਉਹਨਾਂ ਵਿਚਾਰਿਆਂ ਕੋਲੋਂ ਕਿਉਂ ਕੱਢਿਆ ਜਾਂਦਾ। ਆਲਾਂ ਦਿਓਰਾਂ ਕੋਲੋਂ ਜ਼ਿਆਦਾ ਕੱਢਿਆ ਜਾਣਾ ਸੀ, ਉਹ ਜ਼ਿਆਦਾ ਖਤਰਨਾਕ ਹੁੰਦੇ ਨੇ। ਸ਼ਰਮ ਜੇਠ ਤੇ ਸਹੁਰਿਓਂ ਕਰਨ ਆਈ, ਮੂੰਹ ਫਕਰ ਤੋਂ ਕਾਸ ਨੂੰ ਲੱਜੀਏ ਨਹੀਂ। ਲੱਜਣ ਦਾ ਮਤਲਬ ਹੈ ਸ਼ਰਮ ਕਰਨਾ। ਤੇ ਲੱਜਾ, ਫਕੀਰ ਕੋ ਇਹ ਜਿਹੜਾ ਹਿੰਦੀ ਦਾ ਲੱਜਾ। ਲੱਜਾ ਲਫ਼ਜ਼ ਆਈ ਥਿੰਕ ਉਹੀ ਹੈ। ਹਾਂਜੀ, ਇਹ ਲੱਜਾ ਹੈ ਨਾ, ਲੱਜੀਏ ਨਹੀਂ। ਵਾਰਿਸ ਸ਼ਾਹ ਤਾਂ ਇਸ਼ਕ ਦੀ ਨਬਜ਼ ਦੱਸੇ, ਜਦੋਂ ਆਪਣੀ ਜਾਨ ਨੂੰ ਨਹੀਂ। ਵਾਰਿਸ ਤਾਂ ਇਸ਼ਕ ਦੀ ਨਬਜ਼ ਦੱਸੇ। ਇਸ਼ਕ ਦੀ ਨਬਜ਼ ਉਦੋਂ ਤੁਹਾਨੂੰ ਪਤਾ ਲੱਗਦੀ ਹੈ ਜਦੋਂ ਆਪਣੀ ਜਾਨ ਨੂੰ ਤਜੀਏ ਨਹੀਂ, ਜਦੋਂ ਆਪਣੀ ਜਾਨ ਨੂੰ ਅਬੈਂਡਨ ਕਰੀਏ, ਕੁਰਬਾਨ ਕਰ ਦਈਏ, ਤੇ ਫਿਰ ਇਸ਼ਕ ਦੀ ਨਬਜ਼ ਪਤਾ ਲੱਗਦੀ ਹੈ। ਵਾਹ ਵਾਹ ਵਾਹ, बहुत अच्छे। ਵਾਰਿਸ ਸ਼ਾਹ ਜਾਂ ਇਸ਼ਕ, ਵਾਰਿਸ ਸ਼ਾਹ ਤਾਂ ਇਸ਼ਕ ਦੀ ਨਬਜ਼ ਦੱਸੇ। ਅੱਛਾ ਜੀ, 383 ਕਈ ਵੇਦਗੀ ਆਣ ਮਚਾਇਆ ਵੇ, ਕਿਸ ਵੇਦ ਨੇ ਦੱਸ ਪੜਾਇਆ ਹੈ। ਉਹ ਇਹ ਹੁਣ ਸਾਥੀ ਕਹਿ ਰਹੀ ਹੈ, ਕੀ ਤੂੰ ਆਪਣੀਆਂ ਹਿਕਮਤਾਂ ਮਾਰ ਰਿਹਾ ਹੈ, ਤੈਨੂੰ ਕਿਹੜੇ ਹਕੀਮ ਨੇ ਪੜਾਇਆ ਹੈ। ਸਰ ਜੀ ਐਕਸਕਿਊਜ਼ ਮੀ, ਇਹ ਜਿਹੜਾ ਇਹ ਲਫ਼ਜ਼ ਵੈਦਗੀ ਹੈ ਨਾ, ਕਿ ਵੇਦਗੀ, ਇਹ ਵੇਦਗੀ ਹੈ ਕਿ ਵੈਦਗੀ ਹੈ? ਵੈਦ ਹੁੰਦਾ ਹੈ ਨਾ, ਤੇ ਵੈਦਗੀ ਹੋਇਆ। ਹਾਂ ਹਾਂਜੀ। ਵਾਂਗ ਚੌਧਰੀ ਆਣ ਕੇ ਪੈਂਚ ਬਣਿਓ, ਕਿਸ ਚਿੱਠੀਆਂ ਘੱਲ ਸਦਾਇਆ ਹੈ। ਆ ਕੇ ਤੂੰ ਚੌਧਰੀ ਤੇ ਪੈਂਚ ਵਾਂਗੂ ਬਹਿ ਗਿਆ ਸਾਡੇ ਘਰ। ਤੈਨੂੰ ਕੋ ਖਤ ਲਿਖਿਆ ਸੀ ਇੱਥੇ ਆਉਣ ਲਈ ਕਿਸੇ ਨੇ? ਸੈਲੀ ਟੋਪੀਆਂ ਪਹਿਨ ਲੰਗੂਰ ਵਾਂਗੂ, ਤੂੰ ਤੇ ਸ਼ਾਹ ਭੋਲੂ ਬਣ ਆਇਆ ਮੈਂ। ਇਹ ਤੇ ਤੁਹਾਨੂੰ ਪਤਾ ਹੀ ਹੈ, ਸਾਫ਼ ਹੀ ਹੈ। ਸੈਲੀ ਦੀ ਟੋਪੀ ਪਾ ਕੇ ਤੂੰ ਲੰਗੂਰ ਦੀ ਸ਼ਕਲ ਬਣਿਆ। ਸ਼ਾਹ ਭੋਲੂ ਵੀ ਜਿਹੜਾ ਉਹ ਬਾਂਦਰ ਨੂੰ ਹੀ ਕੱਪੜੇ ਪਵਾ ਕੇ ਸ਼ਾਹ ਭੋਲੂ ਬਣਾਇਆ ਜਾਂਦਾ। ਵੱਡੇ ਦਵੇ ਤੇ ਫਨ ਫਰੇਬ ਫੜਿਓ, ਐਵੇਂ ਮੁੰਨ ਕੇ ਘੋਣ ਕਰਾਇਆ। ਤੂੰ ਫਰੇਬ ਤੇ ਫਨ ਜਿਹੜੇ ਨੇ ਨਾ ਤੇਰੇ ਡਿਸੈਪਸ਼ਨ, ਉਹ ਤੇ ਦਗਾ ਕਰਨਾ, ਇਹ ਸਭ ਤੇਰੀ ਕਰੈਕਟਰਿਸਟਿਕਸ ਨੇ। ਤੇ ਤੂੰ ਇਹ ਜਿਹੜਾ ਸਿਰ ਮਨਵਾਇਆ ਨਾ, ਜਿਹੜਾ ਸ਼ੇਵ ਕੀਤਾ, ਇਹ ਐਵੇਂ ਮੁਫਤ, ਐਵੇਂ ਬੇਫਾਇਦਾ ਹੀ ਕੀਤਾ ਹੈ। ਨਾ ਤੂੰ ਜੱਟ ਰਿਓ, ਨਾ ਤੂੰ ਫਕਰ ਹੋਇਓ, ਐਵੇਂ ਕੰਨ ਪੜਾ ਗਵਾਇਆ ਹੈ। ਇਸ ਕਾਰਨ ਦੇ ਨਾਲ ਤੂੰ ਜੱਟ ਵੀ ਨਹੀਂ ਰਿਹਾ ਤੇ ਫਕੀਰ ਵੀ ਨਾ ਬਣ ਸਕਿਆ, ਐਵੇਂ ਕੰਨ ਪੜਵਾ ਕੇ ਬੈਠਾ ਹੈ। ਨਾ ਤੂੰ ਜੰਮਿਓ, ਨਾ ਕਿਸੇ ਮੱਤ ਦਿੱਤੀ, ਮੁੜ ਪੁੱਟ ਕੇ ਕਿਸੇ ਨਾ ਲਾਇਆ ਹੈ। ਨਾ ਤੈਨੂੰ ਕਿਸੇ ਨੇ ਜੰਮਿਆ, ਨਾ ਹੀ ਤੈਨੂੰ ਕਿਸੇ ਨੇ ਅਕਲ ਦਿੱਤੀ, ਤੇ ਤੈਨੂੰ ਪੁੱਟ ਕੇ, ਯਾਨੀ ਤੈਨੂੰ ਪੁੱਟ ਕੇ ਲਾਉਣਾ ਹੁੰਦਾ ਕਿਸੇ ਨੂੰ, ਕਿਸੇ ਨੂੰ ਤਬਦੀਲ ਕਰਨਾ। ਮਤਲਬ ਜਿਵੇਂ ਅਸੀਂ ਬੂਟਾ ਨਹੀਂ ਪਨੀਰੀ ਪੁੱਟ ਕੇ ਤੇ ਅਸੀਂ ਲਾਉਂਦੇ ਹਾਂ। ਬੁਰੇ ਦੇਹਾਂ ਦੀਆਂ ਫੇਰੀਆਂ ਇਹ ਹੈ ਨਹੀਂ। ਇਹ ਜਿਹੜੀ ਤੈਨੂੰ ਫੇਰੇ ਪਏ ਨਾ, ਜਿਹੜੇ ਚੱਕਰ ਚ ਤੂੰ ਪਿਆ, ਇਹ ਬੁਰੇ ਦਿਨਾਂ ਦੇ ਨਿਸ਼ਾਨ ਨੇ। ਅੱਜ ਰੱਬ ਨੇ ਠੀਕ ਕੁਟਾਇਆ ਹੈ, ਅੱਜ ਰੱਬ ਨੇ ਤੈਨੂੰ ਠੀਕ ਮਾਰ ਪਵਾਉਣੀ ਹੈ। ਵਾਰਿਸ ਸ਼ਾਹ ਕਰ ਬੰਦਗੀ ਰੱਬ ਦੀ ਤੂੰ, ਜਿਸ ਵਾਸਤੇ ਰੱਬ ਬਣਾਇਆ ਹੈ। ਵਾਰਿਸ ਸ਼ਾਹ ਰੱਬ ਦੀ ਬੰਦਗੀ ਕਰ, ਕਿਉਂਕਿ ਤੈਨੂੰ ਬੰਦਗੀ ਲਈ ਬਣਾਇਆ ਗਿਆ ਹੈ। ਅੱਛਾ ਜੀ, ਅੱਗੇ 384 ਤੇਰੀ ਤਬਾ ਚਾਲਾਕ ਛਿਲ ਛਿਦਰੇ ਨੀ, ਚੋਰ ਵਾਂਗ ਕੀ ਸੈਲੀਆਂ ਸਿਲੀਆਂ ਨੀ। ਤੇਰੀ ਤਬਾ ਜਿਹੜੀ ਹੈ, ਤੇਰੀ ਤਬੀਅਤ ਜਿਹੜੀ ਹੈ, ਤੇਰੀ ਟੈਂਪਰਾਮੈਂਟ ਜਿਹੜਾ ਹੈ, ਉਹ ਬੜੀ
ਚਲਾਕੀ ਵਾਲਾ ਹੈ, ਛਿਲ ਛੱਦਰੇ ਨਹੀਂ, ਮਤਲਬ ਛਲ ਦੇਣ ਵਾਲੀ, ਧੋਖੇਬਾਜ਼, ਚੋਰ ਵਾਂਗ ਕੀ ਸਹਿਲੀਆਂ ਸਿਲੀਆਂ ਨਹੀਂ। ਤੇ ਚੋਰ ਵਾਂਗ ਤੂੰ ਮੇਰੀਆਂ ਜਿਹੜੀਆਂ ਸਹਿਲੀਆਂ ਨੇ ਉਹ ਜਿਹੜੀਆਂ ਨੇ ਉਹਨਾਂ ਨੂੰ ਹੱਥ ਪਾਇਆ। ਸਿਲੀਆਂ ਨੇ ਸਲਣਾ ਤੋਂ ਹੈ, ਚੋਰਾਂ ਦਾ ਚੋਰੀ ਤੋਂ ਪਹਿਲੇ ਸਮਾਨ ਤਾੜਨਾ। ਸਮਝ ਗਿਆ ਨਾ? ਸਲੀਆਂ ਦਾ ਮਤਲਬ ਹੈ ਚੋਰਾਂ ਦਾ ਚੋਰੀ ਤੋਂ ਪਹਿਲੇ ਸਮਾਨ ਨੂੰ ਤਾੜ ਲੈਣਾ ਕਿ ਇਹ ਕਿੰਨੀ ਕੁ ਮਲੀਅਤ ਦਾ ਹੋਵੇਗਾ, ਕਿ ਸਾਡੇ ਵਰਥਵਾਈਲ ਹੈ ਵੀ ਹੈ ਕਿ ਨਹੀਂ ਵਰਥਵਾਈਲ। ਅਸੈਸ ਕਰਨਾ ਹੈ ਨਾ, ਅਸੈਸ ਕਰਨਾ। ਪੈਰੀ ਬਿੱਲੀਆਂ ਹੋਣ ਫਿਰਿੰਦੀਆਂ ਦੇ, ਤੇਰੀ ਜੀਭ ਹਰਿਆਰੀਏ ਬਿੱਲੀਆਂ ਨਹੀਂ। ਇਹ ਜਿਹੜੀਆਂ ਘੁੰਮਦੀਆਂ ਫਿਰਦੀਆਂ ਨੇ ਨਾ ਬਹੁਤ ਜ਼ਿਆਦਾ, ਉਹਨਾਂ ਦੇ ਕਹਿੰਦੇ ਨਾ ਪੈਰਾਂ 'ਚ ਬਿੱਲੀਆਂ ਵੱਜੀਆਂ ਹੁੰਦੀਆਂ ਨੇ। ਤੇ ਤੇਰੀ ਜੀਭ ਜਿਹੜੀ ਆ ਉਹ, ਤੇਰੀ ਜੀਭ ਨੂੰ ਬਿੱਲੀ ਵੱਜੀ ਹੋਈ ਹੈ। ਹਰਿਆਰੀਏ ਹਰ ਇੱਕ ਦੀ ਯਾਰ। ਕਿਆ ਰੋਗ ਹੈ ਦੱਸ ਇਸ ਵਹੁਟੀ ਨੂੰ, ਇੱਕੇ ਮਾਰਦੀ ਫਿਰੇ ਟਰਪੱਲੀਆਂ ਨਹੀਂ। ਮੈਨੂੰ ਤੂੰ ਇਹ ਦੱਸ ਕਿ ਇਸ ਵਹੁਟੀ ਜਿਹੜੀ ਹੈ ਇਹਨੂੰ ਬਿਮਾਰੀ ਕੀ ਹੈ? ਐਵੇਂ ਟਰਪੱਲੀਆਂ ਨਾ ਮਾਰ। ਟਰਪੱਲੀਆਂ ਦਾ ਮਤਲਬ ਐਵੇਂ ਮੀਨਿੰਗਲੈਸ ਗੱਲਾਂ ਨਾ ਕਰ। ਕਿਸੇ ਇਸ ਨੂੰ ਚਾਹ ਮਸਾਣ ਗੱਤੇ, ਪੜ ਠੋਕੀਆਂ ਸਾੜਦੀਆਂ ਕਿੱਲੀਆਂ ਨਹੀਂ। ਇਹ ਉਹਨੂੰ ਪੁੱਛ ਰਿਹਾ ਕਿ ਕੀ ਇਸੇ ਨੂੰ, ਇਹ ਕੀ ਕਿਸੇ ਨੇ ਇਸ ਨੂੰ ਮੁਸਤਾਨ ਚੰਬੜਾ ਦਿੱਤੇ ਨੇ। ਪੜ ਠੋਕੀਆਂ ਸਾੜਦੀਆਂ ਕਿੱਲੀਆਂ ਨਹੀਂ, ਤੇ ਲੋਹੇ ਦੀਆਂ ਕਿੱਲੀਆਂ ਠੋਕੀਆਂ ਨੇ। ਅੱਛਾ, ਇਹ ਜਾਦੂ ਟੂਣੇ ਦੀ ਇੱਕ ਕਿਸਮਤ ਹੈਗੀ ਹੈ ਬਾਈ ਦਾ ਵੇ। ਉਹ ਕਰਦੇ ਇਹ ਨੇ ਕਿ ਕਿਸੇ ਕਿੱਲ ਜਿਹੜੇ ਨੇ ਉਹਨਾਂ ਦੇ ਉੱਤੇ ਜਾਦੂ ਪੜ੍ਹ ਕੇ ਤੇ ਉਹਨੂੰ, ਜਿਹਨੂੰ ਨੁਕਸਾਨ ਪਹੁੰਚਾਉਣਾ ਹੁੰਦਾ ਹੈ ਨਾ, ਉਹਦੇ ਘਰ ਕਿਸੇ ਜਗ੍ਹਾ ਤੇ ਠੋਕ ਦਿੰਦੇ ਨੇ। ਤੇ ਇਹਦਾ ਮਤਲਬ ਇਹ ਲਿਆ ਜਾਂਦਾ ਹੈ ਕਿ ਉਸ ਬੰਦੇ ਦੇ ਅੰਦਰ ਉਹ ਕਿੱਲ ਠੋਕੇ ਗਏ ਨੇ, ਹੁਣ ਉਹ ਠੀਕ ਨਹੀਂ ਹੋ ਸਕਦਾ। ਇਹ ਤੁਸੀਂ ਸੁਣਿਆ ਹੈ ਕਦੀ? ਮੈਂ ਵੈਸੇ ਦੇਖੀਆਂ ਨੇ ਇਹ ਜਿਹੜੇ ਪੁਰਾਣੇ ਟੂਣੇ ਇਲਾਜ ਨੁਕਸਾਨ ਪਹੁੰਚਾਉਣ ਲਈ ਹੁੰਦੇ ਸਨ ਨਾ, ਉਹਨਾਂ ਵਿੱਚ ਇਹ ਕਿੱਲ ਵੀ ਠੋਕੇ ਜਾਂਦੇ ਸਨ। ਫਿਰ ਆਪਣਾ ਗੋਸ਼ਤ ਜਿਹੜਾ ਹੈ ਗਾਂ ਦਾ, ਉਹਦੇ ਉੱਤੇ ਵੀ ਜਾਦੂ ਕਰਕੇ ਦੂਜੇ ਦੇ ਘਰ ਸੁੱਟਿਆ ਜਾਂਦਾ। ਸਰ ਜੀ ਜਿੱਦਾਂ ਇਹ ਸਾਡੇ ਇੱਥੇ ਨਿਊ ਆਰਲੀਨਸ ਦੇ ਵਿੱਚ ਹੈਗਾ, ਵੂਡੂ ਡਾਲ ਦੇ ਵਿੱਚ ਸੂਈਆਂ ਚਬਾਉਂਦੇ ਨੇ, ਇਹ ਉਹ ਕਿਲ ਕਰਨ ਦੀ ਗੱਲ ਹੈ? ਨਹੀਂ। This is actual nails. You put it into the house. You nail it. ਇਹ ਹੈ ਕਿ ਇਹ ਜਿਹੜੀ ਹੈ ਨਾ ਕਿੱਲ ਜਿਹੜੇ ਨੇ ਉਹ ਮਿਸਾਲ ਦੇ ਤੌਰ ਤੇ ਤੁਹਾਡੀ ਦੁਸ਼ਮਣੀ ਜਿਹਦੇ ਨਾਲ ਹੈ, ਉਹਦੇ ਘਰ ਦੀ ਕਿਸੇ ਛੁਪੀ ਹੋਈ ਜਗ੍ਹਾ ਤੁਸੀਂ ਉਹ ਕਿੱਲ ਠੋਕ ਆਏ ਹੋ ਜਾਦੂ ਦੇ। ਤੇ ਹੁਣ ਇਹ ਹੈ ਕਿ ਜਿੰਨਾ ਚਿਰ ਤੱਕ ਉਹ ਕਿੱਲ ਨਿਕਲਣਗੇ ਨਹੀਂ, ਉਹ ਤੁਹਾਡਾ ਦੁਸ਼ਮਣ ਜਿਹੜਾ ਹੈ ਉਹ ਮੁਸੀਬਤਾਂ 'ਚ ਰਹੇਗਾ। ਔਰ ਮੇਰਾ ਖਿਆਲ ਡਾਕਟਰ ਸਾਹਿਬ ਜਿਹੜੇ ਦਰਵਾਜ਼ਿਆਂ ਦੇ ਪਿੱਛੇ ਲੁਕਾਵੀਂ ਜਿਹੀ ਚੀਜ਼ ਉਹਦੇ ਵਿੱਚ ਹੀ ਮਾਰੇ ਹੁੰਦੇ ਨੇ। ਆਹੋ ਬਿਲਕੁਲ। ਸੈਂਸ ਵੇਤ ਤੇ ਧੂਪ ਹੋਰ ਫਲ ਫੁੱਲ ਹਰਮਲ, ਹਰੇ ਸ਼ੀਨ ਦੀਆਂ ਚਮਕਾਂ ਗਿੱਲੀਆਂ ਨਹੀਂ। ਅਸੀਂ ਕਈ ਤਰ੍ਹਾਂ ਦੇ ਇਹਦੇ ਇਲਾਜ ਜਾਣਦੇ। ਸੈਂਸ ਦਾ ਮਤਲਬ ਹੈ ਕਈ ਹਜ਼ਾਰਾਂ। ਤੇ ਧੂਪ ਹੋਰ ਫਲ ਹਰਮਲ ਦੇ ਫੁੱਲ ਜਿਹੜੇ ਨੇ ਉਹਨਾਂ ਨੂੰ ਸੁਕਾ ਕੇ, ਤੇ ਹਰੇ ਸ਼੍ਰੀ ਦਾ ਜਿਹੜਾ ਹੁੰਦਾ ਹੈ ਬੂਟਾ, ਉਹਦੀਆਂ ਜਿਹੜੀਆਂ ਛਮਕਾਂ ਨੇ, ਗਿੱਲੀਆਂ ਛਮਕਾਂ ਜਿਹੜੀਆਂ, ਉਹ ਵੀ ਅਸੀਂ ਇਸ ਕੰਮ ਲਈ ਵਰਤਨੇ ਆ। ਸ਼੍ਰੀ ਤੁਸੀਂ ਦੇਖਿਆ ਕਿ ਸਾਰਿਆਂ ਨੇ? ਨਹੀਂ ਡਾਕਟਰ ਸਾਹਿਬ। ਅੱਛਾ,
ਸਾਡਾ ਜਿਹੜਾ ਮਰਬੇ ਸਾਡੇ ਜਿਹੜਾ ਜ਼ਮੀਨ ਦੇ ਡੇਰਾ ਸੀ ਨਾ ਸਾਡੀ ਲੈਂਡ ਦੇ ਉੱਤੇ, ਉਹਦੇ ਵਿੱਚ 2 ਸ਼ਰੀ ਲੱਗੇ ਸਨ, ਇੱਕ ਦੂਜੇ ਤੋਂ ਥੋੜਾ ਥੋੜਾ ਹਟ ਕੇ, ਤੇ ਉਹਨਾਂ ਦੇ ਨਾਲ ਤੁਸੀਂ ਇਹ ਸਮਝ ਲਓ ਕਿ ਤਕਰੀਬਨ 2 ਕਨਾਲ ਜ਼ਮੀਨ ਦੇ ਉੱਤੇ ਛਾਂ ਹੁੰਦੀ ਸੀ 2 ਸ਼ਰੀਨ ਦੇ ਦਰਖਤਾਂ ਦੇ ਨਾਲ। ਸ਼ਰੀ ਬੜਾ ਆਮ ਹੁੰਦਾ ਸੀ ਪੰਜਾਬ 'ਚ, ਔਰ ਉਹ ਸਿਰਫ ਛਾਂ ਲਈ ਹੁੰਦਾ, ਹੋਰ ਉਹਦਾ ਕੋਈ ਕੰਮ ਨਹੀਂ ਹੁੰਦਾ ਸ਼ਰੀ ਦਾ, ਹੋਰ ਉਹਦਾ ਕੋਈ ਫਲ ਫੁੱਲ ਨਹੀਂ ਹੁੰਦਾ। ਸਰ ਜੀ ਲੋਕ ਗੀਤਾਂ ਵਿੱਚ ਵੀ ਇਹ ਜਿਹੜੀਆਂ ਚਮਕਾਂ ਦੀਆਂ ਗੱਲਾਂ ਹੁੰਦੀਆਂ ਨਾ, ਚਮਕਾਂ ਮਾਰਦਾ ਇਹ ਉਹ, ਤੁਹਾਨੂੰ ਪਤਾ ਇਹ ਲੋਕ ਗੀਤ ਜਿਹੜੇ ਪੰਜਾਬੀ ਦੇ ਉਹਦੇ ਵਿੱਚ ਵੀ ਚਮਕਾਂ ਨੇ, ਤੇ ਆਈ ਥਿੰਕ ਚਮਕਾਂ ਤੇ ਉਹ ਛੜੀ ਹੈ ਨਾ, ਮਤਲਬ ਉਹਦੀ ਲਗਰ ਜਿਹੜੀ ਤੁਸੀਂ ਤੋੜ ਲੈਂਦੇ ਹੋ ਨਾ, ਹਾਂ ਹਾਂਜੀ, ਪਰ ਉਹ ਸ਼ਰੀ ਦੇ ਪੇੜ ਦੀ ਉਹਨੂੰ ਜਿਹੜੀ ਹਰੀ ਹੁੰਦੀ ਹੈ ਉਹ ਟੁੱਟਦੀ ਨਹੀਂ, ਜ਼ੋਰ ਦੀ ਉਹਦੇ ਨਾਲ ਲੱਗਦੀ ਹੈ ਨਾ। ਹਾਂਜੀ ਹਾਂਜੀ। ਅੱਛਾ ਡਾਕਟਰ ਸਾਹਿਬ, ਉਹਦੇ ਬਣਦੇ ਨੇ ਜਿਹੜੇ ਟੋਕਰੀਆਂ ਬਣਾਉਂਦੇ ਨੇ ਸ਼ਰੀ ਦੀਆਂ? ਨਹੀਂ, ਉਹ ਸ਼ਤੂਤ ਦੀਆਂ ਬਣਦੀਆਂ ਨੇ। ਸ਼ਤੂਤ? ਅੱਛਾ, ਉਹ ਸ਼ਤੂਤ ਦੀਆਂ ਬਣਦੀਆਂ ਨੇ, ਸ਼ਰੀ ਦੀਆਂ ਨਹੀਂ ਬਣਦੀਆਂ। ਸ਼ਰੀ ਦੀ ਲੱਕੜੀ ਵੀ ਕਿਸੇ ਕੰਮ ਦੀ ਨਹੀਂ ਹੁੰਦੀ, ਮਤਲਬ ਉਹ ਸਿਰਫ ਛਾਂ ਦੇ ਵਾਸਤੇ ਚੰਗਾ ਹੁੰਦਾ ਹੈ। ਔਰ ਮਤਲਬ ਜਿਹੜੇ ਸਾਡੇ ਜ਼ਮੀਨ ਤੇ ਲੱਗਾ ਸੀ ਉਹ ਕੋਈ 30-40 ਸਾਲ ਪੁਰਾਣਾ ਸੀ, ਤੇ ਉਹ ਸਮਝ ਲਓ ਕਿ ਤਕਰੀਬਨ 2 ਕਨਾਲ ਜ਼ਮੀਨ ਨੂੰ ਉਹਨਾਂ ਨੇ 2 ਸ਼ਰੀਆਂ ਨੇ ਘੇਰਿਆ ਸੀ। ਜਬ ਕਰਾਂ ਮੈਂ ਜਤਨ ਝੜ ਜਾਣ ਕਾਮਣ, ਮੈਂ ਫੌਰਨ ਇਹਦੀ ਕੋਸ਼ਿਸ਼ ਕਰਨਾ ਹੈ, ਤੇ ਕਾਮਨ ਦਾ ਮਤਲਬ ਹੈ ਜਾਦੂ, ਤੇ ਜਿਹੜੇ ਇਹਦੇ ਜਾਦੂ ਨੇ ਉਹ ਮੁੱਕ ਜਾਣ। ਅਨੀ ਕਮਲਿਓ ਹੋ ਨਾ ਢਿੱਲੀਆਂ ਨੀ, ਤੇ ਸੁਸਤੀ ਨਾ ਕਰੋ, ਹੱਥ ਫੇਰ ਕੇ ਧੂਪ ਦੇ ਕਰਾਂ ਝਾੜਾ, ਮੈਂ ਹੱਥ ਫੇਰ ਕੇ ਤੇ ਧੁੱਪੇ ਚ ਮੈਂ ਇਹਦਾ ਝਾੜਾ ਕਰਾਂ, ਫਿਰ ਇਹ ਮਾਰਦੀ ਨੈਣ ਤੇ ਖੱਲੀਆਂ ਨੀ, ਤੇ ਫਿਰ ਇਹ ਨਦੀ ਤੇ ਜਾ ਕੇ ਆਪਣਾ ਕਿਲਕਲੀਆਂ ਮਾਰ ਰਹੀ ਹੋਏਗੀ, ਮਤਲਬ ਠੀਕ ਹੋ ਜਾਏਗੀ। ਰੱਬ ਵੇਦ ਪੱਕਾ ਘਰ ਘੱਲਿਆ ਜੇ, ਫਿਰ ਉਹ ਢੂੰਡਦੀਆਂ ਪੂਰਬਾਂ ਦਿਲੀਆਂ ਨੀ, ਤੁਹਾਡੇ ਘਰ 'ਚ ਬੈਠਿਆ ਮਠਾਇਆ ਵੇਦ ਆ ਗਿਆ, ਤੁਸੀਂ ਐਵੇਂ ਹੀ ਪੂਰਬ ਤੇ ਦਿੱਲੀ ਵਿੱਚ ਲੱਭਦੀਆਂ ਫਿਰਦੀਆਂ ਹਕੀਮਾਂ ਤੇ ਵੇਦਾਂ ਨੂੰ। ਬਾਰਿਸ਼ਾਹ ਪ੍ਰੇਮ ਦੀ ਜੜੀ ਘੱਤੀ, ਨੈਣਾ ਹੀਰ ਦੀਆਂ ਕੱਚੀਆਂ ਪਿੱਲੀਆਂ ਨੀ, ਹੀਰ ਦੇ ਜਿਹੜੇ ਕੱਚੇ ਪੱਕੇ ਨੈਣ ਨੇ ਉਹਨਾਂ ਵਿੱਚ ਪ੍ਰੇਮ ਦਾ ਉਹਦੀ ਕੱਚਿਆਂ ਪੱਕਿਆਂ ਨੈਣਾਂ ਨੂੰ ਪ੍ਰੇਮ ਦੀ ਜੜੀ ਲੱਗੀ ਹੈ, ਜਾਦੂ ਹੋਇਆ ਹੈ। ਅੱਛਾ ਡਾਕਟਰ ਸਾਹਿਬ, ਇੱਕ ਲਾਈਨ ਬਾਰੇ ਤੁਹਾਨੂੰ ਪੁੱਛਣਾ ਸੀ, ਜਿਹੜਾ ਉੱਪਰ ਆਈ ਆ ਕਿ ਹੱਥ ਫੇਰ ਕੇ ਧੂਪ ਦੇ ਕਰ ਝਾੜਾ, ਮੈਨੂੰ ਮੈਂ ਵੈਸੇ ਜਿਹੜਾ ਧੂਪ ਹੈ ਨਾ, ਇਹ ਹੱਥ ਫੇਰ ਕੇ ਧੂਪ ਦੇ ਕਰਾਂ ਝਾੜਾ, ਲਿਟਲ ਮਤਲਬ ਅਗਰ ਧੂਪ ਦਾ ਮਤਲਬ ਸਨਸ਼ਾਈਨ ਹੈ, ਨਹੀਂ ਜਿਹੜੀ ਉਹ ਖੁਸ਼ਬੂਦਾਰ ਧੂਫ ਨਹੀਂ ਹੁੰਦੀ ਜਿਹੜੀ ਜਗਾਈ ਦੀ ਦੇਣੀ ਡਾਕਟਰ ਸਾਹਿਬ, ਧੂਫ ਦੇਣੀ ਨਾ ਕਿਸੇ ਨੂੰ, ਜਿਹੜਾ ਧੂਆਂ ਨਿਕਲਦਾ, ਧੂਫ ਦੇਣੀ। ਹਾਂ ਬਸ ਫਿਰ ਉਹ ਹੀ ਹੈ, ਉਹੀ ਮੈਂ ਕਨਫਿਊਜ਼ ਸਾਂ ਇਸ ਲਫ਼ਜ਼ ਦੇ ਬਾਰੇ ਚ। ਤੁਸੀਂ ਠੀਕ ਕਹਿ ਰਹੇ ਹੋ, ਧੂਣ ਤੇ ਸਾਫ਼ ਹੋ ਗਿਆ ਨਾ। ਚਲੋ ਜੀ, ਇਹ 3 ਬੰਦ ਪੜ੍ਹ ਲਓ। ਅਮਰਜੀਤ ਜੀ ਤੁਸੀਂ ਸ਼ੁਰੂ ਕਰੋ। ਇਹ ਦੱਸੋ ਕਿਹੜੇ ਤੋਂ ਹੈਗਾ ਕਿ 33 ਗੱਜ ਕੇ? 33 ਗੱਜ ਕੇ ਨਹੀਂ, 82, 83, 84 ਹੌਲੀ ਸਹਿਜ ਸੁਭਾਅ ਦੀ ਗੱਲ ਜੀ। ਕੀਤੀ। ਹਾਂ ਹੌਲੀ ਸਹਿਜ ਸੁਭਾਅ ਦੀ ਗੱਲ ਕੀਤੀ। ਇਹ ਮੈਨੂੰ ਥੋੜਾ ਜਿਹਾ ਡਿਫਰੈਂਟ ਹੋਏਗਾ ਇਹਦੇ ਚ। ਮੈਂ ਇੱਥੇ ਲਿਖਿਆ ਕਿ ਤੈਨੂੰ ਆਖਦਾ ਹਾਂ ਹੌਲੀ ਗੱਲ ਕਰੀਏ, ਗੱਲ ਫਕਰ ਦੀ ਨੂੰ ਨਹੀਂ ਹੱਸੀਏ ਨਹੀਂ, ਜੋ ਕੁਝ ਕਹਿਣ
ਹਾਂਜੀ, ਜੋ ਕੁਝ ਕਹਿਣ ਫਕੀਰ ਸੋ ਰੱਬ ਆਖੇ, ਆਖੇ ਫਕਰ ਦੇ ਇਥੋਂ ਨਾਹੀ ਨਸੀਏ ਨਹੀਂ। ਹੋਵੇ ਖੈਰ ਤੇ ਦੇਹੀ ਦਾ ਰੋਗ ਜਾਏ, ਨਿਤ ਪਹਿਨੀਏ ਖਾਈਏ ਵਸੀਏ ਨਹੀਂ। ਭਲਾ ਬੁਰਾ ਜੇ ਵੇਖੀਏ ਮਸਟ ਕਰੀਏ, ਭੇਤ ਨਹੀਂ, ਫਕਰ ਦਾ ਇਹ ਨਹੀਂ। ਮੂਲ। ਸੌਰੀ ਅਮਰਜੀਤ ਸਾਹਿਬ, ਇਹ ਤੇ ਹੋ ਹੀ ਗਿਆ ਬੰਦ। ਇਹ ਪਹਿਲੂ ਮੈਂ ਪੜਿਆ ਹਾਂ। ਸਾ। ਤੁਸੀਂ ਇਹ ਅੱਛਾ, ਹੋ ਤੁਸੀਂ ਗਿਆ। ਪੜਨਾ ਹੈਗਾ ਹੌਲੀ ਸਹਿਜ Yeah, I read ਸੁਭਾਅ ਦੀ ਗੱਲ 381. ਕੀਚੇ, ਨਾ ਹੀ ਇੱਕ ਮਿੰਟ ਕੜੀਏ ਠਹਿਰੋ, ਮੈਂ ਜਾਣਦਾ। ਤੁਸੀਂ ਪੜਨਾ ਹੌਲੀ ਸਹਿਜ ਸੁਭਾਅ ਦੀ ਗੱਲ ਕੀ। ਲੱਖ ਦੂਸਰਾ ਉਹਦਾ ਮਿਸਰਾ ਹੈ, ਲੱਖ ਝੱਟ ਤਰਲੇ ਫਿਰੇ ਕੋਈ ਕਰਦਾ। ਇਹ ਦੂਜਾ ਮਿਸਰਾ ਹੈ। ਪਹਿਲਾ ਮਿਸਰਾ ਹੌਲੀ ਸਹਿਜ। 383 ਜਾਨੀ ਤੁਸੀਂ ਫਿਰ 383 ਪ੍ਰੋਪਰ ਠਹਿਰੋ 383 ਕਿਸ ਤੁਹਾਡਾ ਤੋਂ ਤੁਸੀਂ 382 ਪੜ੍ਹਦੇ ਹੋ? ਹੋਏਗਾ, ਤੁਹਾਡਾ ਨਹੀਂ। ਜੀ 382 ਹੋਗਾ। ਮੈਂ ਪੜ ਦੇਣੀ ਆ, ਕੋਈ ਗੱਲ ਨਹੀਂ। ਤੁਸੀਂ ਪੜੋ। ਹਾਂਜੀ ਪੜੋ। ਹਾਂਜੀ 382 ਹੌਲੀ ਸਹਿਜ ਸੁਭਾਅ ਦੀ ਗੱਲ ਕੀਜੇ ਨਾਹੀ, ਕੜਕੀਏ ਬੋਲੀਏ ਗੱਜੀਏ ਨੀ। ਲੱਖ ਝੱਟ ਤਰਲੇ ਫਿਰੇ ਕੋਈ ਕਰਦਾ, ਦਿੱਤੇ ਰੱਬ ਦੇ ਬਾਜ ਨਾ ਰਜੀਏ ਨੀ। ਧਿਆਨ ਰੱਬ ਤੇ ਰੱਖ ਨਾ ਹੋ, ਧਿਆਨ ਰੱਬ ਤੇ ਰੱਖ ਨਾ ਹੋ ਤੱਤੀ। ਲੱਖ ਓਗ ਨਾ ਹੋਣ ਤਾਂ ਕੱਜੀਏ ਨੀ। ਅਸੀਂ ਨਜ਼ਰ ਕਰੀਏ ਤੁਰਤ ਹੋਵਨ ਚੰਗੇ, ਜਿਨ੍ਹਾਂ ਰੋਗੀਆਂ ਤੇ ਜਾ ਵਜੀਏ ਨੀ। 14 ਤਬਕ 9 ਖੰਡੀ ਦੇ, ਖਬਰ ਸਾਨੂੰ ਮੂੰਹ ਫਕਰ ਥੂ ਕਾਸ ਨੂੰ ਲੱਜੀਏ ਨੀ। ਕਜੀਏ ਨੀ। ਫਕਰ ਥੂ ਕਾਸ ਨੂੰ ਕੱਜੀਏ ਨੀ। ਜੇਨ ਦੇ ਹੁਕਮ ਵਿੱਚ ਜਾਨ ਤੇ ਮਾਲ ਆਲਮ, ਉਸ ਰੱਬ ਦੂ ਕਾਸ ਨੂੰ ਭਜੀਏ ਨੀ। ਸਾਰੀ ਉਮਰ ਇੱਕ ਪਲੰਗ ਤੇ ਪਈ ਰਹਿਸੇ, ਇਸ ਅਕਲ ਦੇ ਨਾਲ ਕਚਜੀਏ ਨੀ। ਕਚਜੀਏ ਨੀ। ਸ਼ਰਮ ਜੇਠ ਤੇ ਸੋਹਰਾ ਕਰਨ ਆਈ, ਮੂੰਹ ਫਕਰ ਤੂੰ ਕਾਸ ਨੂੰ ਲੱਜੀਏ ਨੀ। ਵਾਰਿਸ ਸ਼ਾਂਤ ਤਾਂ ਇਸ਼ਕ ਦੀ ਨਬਜ਼ ਦਿਸੇ, ਜਦੋਂ ਆਪਣੀ ਜਾਨ ਨੂੰ ਤਜੀਏ ਨੀ। ਵਾਹ। ਮੈਂ ਪੜ ਦਿੰਨੀ ਹਾਂ ਜੀ ਅਗਲਾ। ਪੜੋ ਜੀ। ਇਹੀ ਵੈਦਗੀ ਆਣ ਮਚਾਇਆ ਈ, ਕਿਸ ਵੈਦ ਨੇ ਦਸ ਪੜਾਇਆ ਏ। ਵਾਂਗ ਚੌਧਰੀ ਆਣ ਕੇ ਪੈਂਚ ਬਣਿਓ, ਕਿਸੇ ਚਿੱਠੀਆਂ ਕੱਢ ਸਦਾਇਆ ਏ। ਸੈਲੀ ਟੋਪੀਆਂ ਪੈਣ ਲੰਗੂਰ ਵਾਂਗੂ, ਤੂੰ ਤੇ ਸ਼ਾਹ ਭੋਲੂ ਬਣਾਇਆ ਏ। ਵੱਡੇ ਦਗੇ ਦੇ ਫੰਦ ਫਰੇਬ ਪੜਿਓ, ਐਵੇਂ ਕੰਨ ਪੜਾ ਗਵਾਇਆ ਏ। ਨਾ ਤੂੰ ਜੱਟ ਰਿਓ ਨਾ ਤੂੰ ਫਕੀਰ ਹੋਇਓ, ਐਵੇਂ ਮੁੰਨ ਕੇ ਘੋਨ ਕਰਾਇਆ ਏ। ਨਾ ਜੰਮਿਓ ਨਾ ਕਿਸੇ ਮੱਤ ਦਿੱਤੀ, ਮੁੜ ਪੱਟ ਕੇ ਕਿਸੇ ਨਾ ਲਾਇਆ ਏ। ਬੁਰੇ ਦੇਹਾਂ ਦੀਆਂ ਫੇਰੀਆਂ ਟਹਿ ਹੈ ਨੀ, ਇਹ ਹੈ ਨੀ, ਸੌਰੀ, ਬੁਰੇ ਦੇਹਾਂ ਦੀਆਂ ਢੇਰੀਆਂ ਇਹ ਹੈ ਨੀ, ਅੱਜ ਰੱਬ ਨੇ ਠੀਕ ਕੁਟਾਇਆ ਏ। ਵਾਰਿਸ ਸ਼ਾਹ ਕਰ ਬੰਦਗੀ ਰੱਬ ਦੀ ਤੂੰ, ਜਿਸ ਵਾਸਤੇ ਰੱਬ ਬਣਾਇਆ ਹੈ। ਚਲੋ ਜੀ ਅਗਲਾ ਕੌਣ ਪੜੇਗਾ? ਅੱਛਾ, ਮੈਂ ਪੜ ਦਿੰਦਾ ਜੀ ਅਗਲਾ ਜੀ। ਕਿ ਤੇਰੀ ਤਬਾ ਚਲਾਕ ਛਲ ਛਿਦਰੇ ਦੀ, ਚੋਰ ਵਾਂਗ ਕੀ ਸੇਲੀਆਂ ਸਲੀਆਂ ਨੀ। ਪੈਰੀ ਬੱਲੀਆਂ ਹੋਣ ਫਿਰੰਦਿਆਂ ਦੇ, ਤੇਰੀ ਜੀਭ ਹਰਿਆਰੀਏ। ਬਿੱਲੀਆਂ। ਅੱਛਾ, ਪੈਰੀ ਬਿੱਲੀਆਂ ਹੋਣ ਫਿਰੰਦਿਆਂ ਦੇ, ਤੇਰੀ ਜੀਭ ਹਰਿਆਰੀਏ। ਬੱਲੀਆਂ ਨੀ, ਬਿੱਲੀਆਂ ਨੀ, ਬਿੱਲੀਆਂ ਦੋਏ ਵਾਰੀ ਬਿੱਲੀਆਂ ਹੀ। ਅੱਛਾ ਠੀਕ ਹੈ ਜੀ। ਕਿਹਾ ਰੋਗ ਹੈ ਦੱਸ ਇਸ ਵੋਟੜੀ ਨੂੰ, ਇੱਕੇ ਮਾਰਦੀ ਫਿਰੇ ਤਰਪਲੀਆਂ ਨੀ। ਕਿਸੇ ਇਸ ਨੂੰ ਚਾ ਮਸਾਨ ਕੱਤੇ, ਪੜ ਠੋਕੀਆਂ ਸਾਰਦੀਆਂ ਕਿਲੀਆਂ ਨੀ। ਸਹੰਸ ਵੇਦ ਤੇ ਧੂਫ ਹੋਰ ਫੁੱਲ ਹਰਮਲ, ਹਰੇ ਸ਼ਰੀ ਦੀਆਂ ਸ਼ਮਕਾਂ ਗਿਲੀਆਂ ਨੀ। ਚੱਬ ਕਰਾਂ ਮੈਂ ਜਤਨ ਝੜ ਨਾਲ ਕਾਮਨ, ਅੰਨੀ ਕਮਲਿਓ ਹੋਇਓ ਨ ਢਿੱਲੀਆਂ ਨੀ। ਹੱਥ ਫੇਰ ਕੇ ਧੂਫ ਦੇ ਕਰਾਂ ਝਾੜਾ, ਫਿਰੇ ਮਾਰਦੀ ਨੈਣ ਤੇ ਖਿਲੀਆਂ ਨੀ। ਫਿਰੇ ਮਾਰਦੀ ਨੈ ਤੇ ਖਿਲੀਆਂ ਨੀ। ਰੱਬ ਵੈਦ ਪੱਕਾ ਕਰ ਘੱਲਿਆ ਜੇ, ਫਿਰੋ ਢੂੰਡਦੀਆਂ ਪੂਰਬਾਂ ਦਿਲੀਆਂ ਨੀ। ਵਾਰਿਸ ਸ਼ਾਹ ਪ੍ਰੇਮ ਦੀ ਜੜੀ ਕੱਤੀ, ਨੈਣਾ ਹੀਰ ਦੀਆਂ ਕੱਚੀਆਂ ਪਿੱਲੀਆਂ ਨੀ। ਸਰਜੀਤ, ਇਹਦਾ ਮਤਲਬ ਕਿ ਦਿੱਲੀ ਬਹੁਤ ਦੂਰ ਆ। ਇਹ ਪਹਿਲਾਂ ਤੋਂ ਹੀ ਇੱਕ ਮੁਹਾਵਰਾ ਬਣਿਆ, ਦਿੱਲੀ ਦੂਰ ਆ। ਆਹੋ। ਅੱਛਾ ਕਿਸ਼ਵਰ ਜੀ, ਜੀ ਡਾਕਟਰ ਸਾਹਿਬ।
ਇਹ ਤੇ ਮੈਨੂੰ ਪਤਾ ਹੈ ਕਿ ਤੁਸੀਂ ਥਰਸਡੇ ਨੂੰ ਬਹੁਤ ਬਿਜ਼ੀ जी ਹੁੰਦੇ ਹੋ। डॉक्टर जी जी ਤੁਸੀਂ ਮੈਨੂੰ ਇਹ ਦੱਸੋ ਕਿ ਨੈਕਸਟ ਵੀਕ ਜੇ ਅਸੀਂ 2 ਵਾਰੀ ਕਲਾਸ ਕਰਨਾ ਚਾਹੀਏ ਤੇ ਕੋਈ ਦਿਨ ਹੈ ਤੁਹਾਡੇ ਕੋਲ? डॉक्टर साहब बस थर्सडेज आर कमिटेड बाकी तुसा केड़े भी दिन Recording फ्राइडे बंद रख कर दो। लो ਵੈਨਸਡੇ ਨੂੰ ਕਰ ਲਓ, ਫਰਾਈਡੇ ਨੂੰ ਕਰ ਲਓ। जिस तरह मर्जी तुसा नहीं मेरी सिर्फ कमिटमेंट जेडी है ना वो थर्सडे नहीं है वो नहीं, नहीं, थर्सडे ठीक और है, वो भी चलो, सिर्फ चलो। 9 वीक्स अगस्त ने मिड तक किया उसने बाद और थर्सडे भी फारिग हुई गई सी ਰਿਕਾਰਡਿੰਗ ਬੰਦ ਫਿਰ- ਕਰ ਦਿਓ ਸਾਈਦ ਸਾਹਿਬ। ਫਿਰ ਇਹ ਹੈ ਕਿ ਫਿਰ ਅਸੀਂ ਟਿਊਜ਼ਡੇ ਤੋਂ ਬਾਅਦ ਫਿਰ ਫਰਾਈਡੇ ਨੂੰ ਕਰਾਂਗੇ।